ਜਿੱਤਣ ਜਿੱਤਣ ਹਰ ਕੋਈ ਖੇਡੇ ਤੇ ਤੂੰ ਹਾਰਨ ਖੇਡ ਫਕੀਰਾ। ਤੇ ਜਿੱਤੇ ਦਾ ਮੁੱਲ ਕੌਡੀ ਪੈਂਦਾ ਤੇ ਹਾਰੇ ਦਾ ਮੁੱਲ ਹੀਰਾ। ਰੱਖੀ ਲੋਕਾਂ ਨਾਲ ਫਕੀਰਾ, ਐਸਾ ਬਹਿਣ ਖਲੋਣ ਤੂੰ ਹੋਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੇ ਰੋਣ। ਲੱਖਾਂ ਖੂਹ ਨੇ ਦੁਨੀਆ ਉੱਤੇ, ਰਹਿਣ ਹਮੇਸ਼ਾ ਚੱਲਦੇ, ਪਰ ਜੀਵੀ ਨੂੰ ਕੋਈ ਫਰਕ ਨਹੀਂ ਪੈਂਦਾ, ਸੁੱਕ ਜਾਂਦੀ ਵਿੱਚ ਪਲਦੇ। ਤੇ ਆਪਣਾ ਖੂਹ ਜਦ ਘੇੜੇ ਫਜ਼ਲੋਂ, ਹਿੰਮਤ ਨਾਲ ਰੱਬਾਨੀ, ਤੇ ਇੱਕ ਪਲ ਦੇ ਵਿੱਚ ਜਲ ਥਲ ਕਰਦਾ ਏ ਪਾਣੀਓਂ ਪਾਣੀ। ਤੇ ਐਸੀ ਜੋਗ ਤਰੀਖੀ ਉਹਦੀ, ਕੁਦਰਤ ਹਿਸਾਬ ਨਾ ਆਵੇ, ਤੇ ਉਹਦੇ ਬਾਝੋਂ ਜੰਮੇ ਕਿਹੜਾ ਜਿਹੜਾ ਫੇਰਾ ਇੱਕ ਲਿਆਵੇ। ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਵੀ ਜਿਵੇਂ ਬਾਂਦਰ ਜਿਹੜਾ, ਉਹਨੂੰ ਕਾਹਦਾ ਪਤਾ ਕਿ ਅਦਰਕ ਦਾ ਸਵਾਦ ਕੀ ਹੁੰਦਾ ਜਾਂ ਇਹਦੇ ਫਾਇਦੇ ਕੀ ਹੁੰਦੇ ਨੇ। ਫਾਇਦੇ ਤਾਂ ਉਹਦੇ ਕਿਸੇ ਹਕੀਮ ਨੂੰ ਹੀ ਪਤਾ ਹੈ ਨਾ, ਜਿਹੜਾ ਮਤਲਬ ਉਹਦੇ ਸਾਰੇ ਜਿਹੜੇ ਉਹਦੇ ਮੁਖਤਲਿਫ ਚੀਜ਼ਾਂ ਨੇ, ਉਹਦੇ ਗਿਜ਼ਾ ਜਿਹੜੇ ਨੇ, ਉਹਨਾਂ ਦੇ ਸਾਰੇ ਫਾਇਦਿਆਂ ਦਾ ਜਾਣੂ ਹੈ। ਤੁਸੀਂ ਜਦੋਂ ਵੀ ਕੋਈ ਅਕਲ ਦੀ ਦਾਨਾਈ ਦੀ ਗੱਲ ਪੁੱਛਣੀ ਹੋਵੇ ਤੇ ਕਿਸੇ ਦਾਨੇ ਜਾਂ ਅਕਲ ਵਾਲੇ ਬੰਦੇ ਕੋਲ ਜਾਇਆ ਕਰੋ। ਬੰਦੇ ਭਾਰ ਮੁਸਾਫਰਾਂ ਹਾਂਜੀ ਤੇ ਮੁੰਨਾ ਕੋ ਲਾਹੌਰ। ਇਹਦੇ ਜੇ ਹੀ ਆ ਕਿ ਹਿੰਮਤ ਦੇ ਅੱਗੇ ਮਤਲਬ ਹੈ ਕਿ ਕੋਈ ਗੱਲ ਜਿਹੜੀ ਹੈ ਨਾ, ਉਹ ਮਤਲਬ ਹੈ ਤੁਹਾਡੀ ਜਦੋਂ ਤੁਸੀਂ ਹਿੰਮਤ ਕਰੋਗੇ, ਉਦਮ ਕਰੋਗੇ, ਤੇ ਤੁਹਾਡਾ ਪੈਂਡਾ ਤਾਂ ਹੀ ਪੂਰਾ ਹੋਏਗਾ, ਫੇਰ ਹੀ ਤੁਹਾਡਾ ਮਤਲਬ ਹੈ ਤੁਸੀਂ ਮੰਜ਼ਲ ਤੇ ਅਪੜੋਗੇ। ਜੋ ਕਰੇ ਕਸੁੰਨ ਉਹ ਰਿਸ਼ੀ ਕਰੇ ਨਾ ਮੁੰਨ। ਜਾਬਰਸ਼ਾਹੀ ਵਸੇਬ ਦੇ ਅੰਦਰ ਲੋਕ ਉਸਰੇ ਨੇ ਨਾ ਜੀ ਜੀ, ਔਰ ਜਿਨ੍ਹਾਂ ਦੀ ਪਾਲ ਪੋਸ ਉਸ ਮਾਹੌਲ ਦੇ ਵਿੱਚ ਹੋਈ ਹੈ ਜੀ ਜੀ, ਉਹਨਾਂ ਦਾ ਫਿਰ ਧਿਆਨ ਇਹ ਹੀ ਹੁੰਦਾ ਵੀ ਜਾਬਰ ਜਿਹੜਾ ਨਾ ਉਹ ਤਗੜਾ ਹੈ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡਾ ਇਹ ਤਰਲਾ ਹੈ ਭਈ ਆਪਣੇ ਇਸ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾ ਦਿਆ ਜੇ। ਸਾਹਿਬੋ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ ਸਾਡੇ ਪਰਮਾਨੈਂਟ ਵਿਊਅਰ ਸਰਗੋਦਾ ਦੇ ਨਾਲ ਉਹਨਾਂ ਦਾ ਤਾਲੁਕ ਮੋਹਸਨ ਇਜਾਜ਼ ਕੁਰੈਸ਼ੀ, ਬੜੇ ਵੱਡੇ ਪੰਜਾਬੀ ਲਵਰ ਨੇ, ਮਾਂ ਬੋਲੀ ਦੇ ਆਸ਼ਕ ਨੇ। ਅਕਸਰ ਸਾਡੇ ਵਲੌਗਸ ਦੇ ਵਿੱਚ ਰਲਤ ਕਰਦੇ ਰਹਿੰਦੇ ਨੇ, ਆਪਣੇ ਅਖਾਣ ਭਿਜਵਾਉਂਦੇ ਰਹਿੰਦੇ ਨੇ, ਮੁਖਤਲਿਫ ਅਸ਼ਆਰ ਭਿਜਵਾਉਂਦੇ ਰਹਿੰਦੇ ਨੇ। ਅੱਜ ਪਿਆਰਿਓ, ਉਹਨਾਂ ਆਪਣਾ ਇੱਕ ਵੀਡੀਓ ਮੈਸੇਜ ਸਾਨੂੰ ਭਿਜਵਾਇਆ ਹੈ। ਆਓ ਪਹਿਲੇ ਰਲ ਕੇ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਦਾ ਇਹ ਵੀਡੀਓ ਮੈਸੇਜ ਵੇਖੀਏ। अस्सलाम वालेकुम डॉक्टर साहब, मैं मोहसन इजाज़ कुरैशी सरगोदा तो जनाब दा टीवी यूट्यूब ते मेला टीवी चैनल नूं बड़े शौक नाल वेखीदा है और बड़ी खुशी हुंदी है कि तुसी ते मोहतरम एहसान बाजवा साहब ने जिहड़ी एक काविश शुरू कीती है जी अखाणा दी, पंजाब दे कल्चर दी, पंजाब दी सकाफत दी, और बड़ी खुशी हुंदी है इस तरह दी तुहाडी एक कोशिश या जिहड़ी तुसी एक एक्टिविटी कर रहे हो
ਇਹਦੇ ਵਿੱਚ ਸਾਡੇ ਪੰਜਾਬ ਦਾ ਕਲਚਰ, ਸੂਫੀਆਏ ਕਰਾਮ ਦੀਆਂ ਗੱਲਾਂ ਔਰ ਸੂਫੀਜ਼ਮ ਔਰ ਬਜ਼ੁਰਗ ਜਿਤਨੇ ਵੀ ਗੁਜ਼ਰੇ ਨੇ ਉਹਨਾਂ ਦੇ ਤੁਸੀਂ ਕਿੱਸੇ, ਅਖਾਣ, ਇਹ ਜਿਹੜੇ ਮਾਮਲਾਤ ਜਿਹੜੇ ਜਿਤਨੇ ਵੀ ਤੁਸੀਂ ਸ਼ੁਰੂ ਕੀਤੇ ਨੇ, ਇਹ ਸਾਡੇ ਪੰਜਾਬ ਦੀ ਸਕਾਫਤ ਹੈ ਜੀ। ਇਹਨੂੰ ਤੁਸੀਂ ਉਜਾਗਰ ਕਰਦੇ ਹੋ ਪਏ ਔਰ ਬੜੀ ਖੁਸ਼ੀ ਹੁੰਦੀ ਹੈ ਜੀ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਵੇਖ ਕੇ। ਤੇ ਡਾਕਟਰ ਸਾਹਿਬ, ਮੈਂ ਤੁਹਾਡੇ ਲਈ ਇੱਕ ਸ਼ੇਰ ਭੇਜਣ ਲਗਾ ਕਿ ਜਿੱਤਣ ਜਿੱਤਣ ਹਰ ਕੋਈ ਖੇਡੇ, ਹਾਰਨ ਖੇਡ ਫਕੀਰਾ, ਜਿੱਤੇ ਦਾ ਮੁੱਲ ਕੌਡੀ ਪੈਂਦਾ, ਹਾਰੇ ਦਾ ਮੁੱਲ ਹੀਰਾ। ਪਿਆਰਿਓ, ਤੁਸੀਂ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਦਾ ਇਹ ਵੀਡੀਓ ਮੈਸੇਜ ਦੇਖਿਆ। ਅਸੀਂ ਉਹਨਾਂ ਦੇ ਬੜੇ ਮਸ਼ਕੂਰ ਹਾਂ। ਉਹਨਾਂ ਨੇਕ ਜਜ਼ਬਾਤ ਦਾ ਇਜ਼ਹਾਰ ਕੀਤਾ ਸਾਡੇ ਪ੍ਰੋਗਰਾਮ ਬਾਰੇ, ਆਪਣੀ ਮਾਂ ਬੋਲੀ ਬਾਰੇ, ਸਾਡੇ ਬਾਰੇ। ਸਾਹਿਬੋ, ਉਹਨਾਂ ਨੇ ਨਾਲ ਸਾਨੂੰ ਇੱਕ ਬੜਾ ਪਿਆਰਾ ਸ਼ੇਰ ਵੀ ਭਿਜਵਾਇਆ ਹੈ ਅਤੇ ਹੁਕਮ ਦਿੱਤਾ ਹੈ ਕਿ ਅਸੀਂ ਇਸ ਸ਼ੇਰ ਦਾ ਤਰਜਮਾ ਅਤੇ ਇਹਦੀ ਸ਼ਰ੍ਹਾ ਤੁਹਾਡੇ ਹਜ਼ੂਰ ਬਿਆਨ ਕਰੀਏ। ਅਤੇ ਸਾਹਿਬੋ, ਸ਼ੇਰ ਇਸ ਤਰ੍ਹਾਂ ਹੈ ਭਈ ਜਿੱਤਣ ਜਿੱਤਣ ਹਰ ਕੋਈ ਖੇਡੇ ਤੇ ਤੂੰ ਹਾਰਨ ਖੇਡ ਫਕੀਰਾ, ਤੇ ਜਿੱਤੇ ਦਾ ਮੁੱਲ ਕੌਡੀ ਪੈਂਦਾ ਤੇ ਹਾਰੇ ਦਾ ਮੁੱਲ ਹੀਰਾ। ਪਿਆਰਿਓ, ਬੜਾ ਹੀ ਪਿਆਰਾ ਇੱਕ ਮੈਸੇਜ ਹੈ ਇਸ ਸ਼ੇਰ ਦੇ ਵਿੱਚ। ਹਸਬੇ ਰਵਾਇਤ ਸਾਡੀ ਜਿਹੜੀ ਪੰਜਾਬੀ ਮਾਂ ਬੋਲੀ ਹੈ, ਇਹਦੀ ਬਿਲਖਸੂਸ ਜਿਹੜੀ ਸੂਫੀਆਨਾ ਸ਼ਾਇਰੀ ਹੈ, ਉਹਦੇ 3-4 ਜਿਹੜੇ ਵੱਡੇ ਮਕਾਸਦ ਨੇ। ਸਾਡੇ ਸੂਫੀਆ ਨੇ ਆਪਣੇ ਅਸ਼ਆਰ ਰਾਹੀਂ ਅੱਲਾਹ ਪਾਕ ਦੇ ਬੰਦਿਆਂ ਨੂੰ, ਲੁਕਾਈ ਨੂੰ ਜਿਹੜਾ ਪੈਗਾਮ ਦਿੱਤਾ ਹੈ, ਜਿਹੜਾ ਸੁਨੇਹਾ ਦਿੱਤਾ ਹੈ, ਸਾਹਿਬੋ, ਉਹਦਾ ਸਭ ਤੋਂ ਪਹਿਲਾ ਤੇ ਮਕਸਦ ਇਹ ਵੇ ਸਾਡੇ ਔਲੀਆ ਦਾ, ਸੂਫੀਆ ਦਾ, ਕਿ ਅੱਲਾਹ ਪਾਕ ਦੇ ਬੰਦਿਆਂ ਨੂੰ ਅੱਲਾਹ ਪਾਕ ਦੇ ਨਾਲ ਜੋੜੀਏ। ਵੇਖ ਲਓ, ਹਰ ਅਸ਼ਲੋਕ ਵਿੱਚ, ਹਰ ਸ਼ੇਰ ਵਿੱਚ, ਆਪਣੇ ਹਰ ਦੋੜੇ 'ਚ, ਆਪਣੇ ਹਰ ਚੁਬਰਗੇ ਦੇ ਵਿੱਚ ਉਹ ਸਾਨੂੰ ਸੱਚੇ ਸਾਹਿਬ ਦੇ ਹਜ਼ੂਰ ਆਜਜ਼ੀ ਕਰਨ ਦਾ, ਅੱਛੇ ਇਖਲਾਕ ਦਾ, ਅੱਲਾਹ ਪਾਕ ਦੇ ਨਾਲ ਇਸ਼ਕ ਕਰਨ ਦਾ, ਆਪਸ ਦੇ ਵਿੱਚ ਬੰਦਿਆਂ ਵਾਂਗੂ ਰਹਿਣ ਦਾ, ਇੱਕ ਦੂਜੇ ਨਾਲ ਪਿਆਰ ਕਰਨ ਦਾ, ਅਖੂਵਤ ਭਾਈਚਾਰੇ ਦਾ, ਅਮਨ ਦਾ ਦਰਸ ਦਿੰਦੇ ਸਾਡੇ ਫਕੀਰ ਸਾਨੂੰ ਨਜ਼ਰ ਆਉਂਦੇ ਨੇ। ਇਹ ਜਿਹੜਾ ਸ਼ੇਰ ਹੈ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਭਿਜਵਾਇਆ, ਇਹਦੇ ਵਿੱਚ ਵੀ ਇੱਕ ਆਮ ਇਨਸਾਨੀ ਵਸੇਬ ਦੇ ਵਿੱਚ ਪਾਈ ਜਾਣ ਵਾਲੀ ਇਨਸਾਨਾਂ ਦੀ ਆਦਤ ਜਿਹੜੀ ਹੈ ਨਾ ਜੀ, ਉਹਦੇ ਬਾਰੇ ਧਿਆਨ ਕਰਵਾਉਂਦਿਆਂ ਹੋਇਆਂ ਸਾਨੂੰ ਇੱਕ ਮੱਤ ਦਿੱਤੀ ਹੈ। ਆਖਰੇ ਨੇ ਲਿਖਣ ਵਾਲੇ ਸਾਡੇ ਸ਼ਾਇਰ, ਸਾਡੇ ਸੂਝਵਾਨ, ਜਿੱਤਣ ਜਿੱਤਣ ਹਰ ਕੋਈ ਖੇਡੇ। ਇਸ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਪਿਆਰਿਓ, ਜਿਹੜਾ ਬੰਦਾ ਜਿਹੜਾ ਵੀ ਕੋਈ ਕੰਮ ਕਰਦਾ ਹੈ, ਉਹਦੇ ਦਿਲ 'ਚ ਨੀਅਤ ਇਹ ਹੀ ਹੁੰਦੀ ਹੈ ਕਿ ਅੱਲਾਹ ਪਾਕ ਮੈਨੂੰ ਇਸ ਕੰਮ ਦੇ ਵਿੱਚ ਕਾਮਯਾਬ ਕਰੇ। ਕੁਝ ਲੋਕ ਤਾਂ ਸੱਚੇ ਸਾਹਿਬ ਕੋਲੋਂ ਦੁਆ ਕਰਕੇ ਤੇ ਉਹਦੇ 'ਤੇ ਤਕੀਆ ਕਰਕੇ ਤੇ ਕਿਸੇ ਕੰਮ ਦੇ ਵਿੱਚ ਹੱਥ ਪਾ ਲੈਂਦੇ ਨੇ। ਤੇ ਕੁਝ ਅਜਿਹੇ ਵੀ ਗੁਨਾਹਗਾਰ ਸਾਡੇ ਵਰਗੇ ਬੰਦੇ ਹੁੰਦੇ ਨੇ ਜਿਹੜੇ ਹਰ ਜਾਇਜ਼ ਨਾਜਾਇਜ਼ ਤਰੀਕੇ ਦੇ ਨਾਲ ਉਸ ਕੰਮ ਨੂੰ ਕਰਨਾ ਚਾਹੁੰਦੇ ਨੇ, ਯਾਨੀ ਉਸ ਆਪਣੀ ਸੱਦਰ ਨੂੰ ਪੂਰਾ ਕਰਨਾ ਚਾਹੁੰਦੇ ਨੇ, ਆਪਣੇ ਉਸ ਸੁਪਨੇ ਨੂੰ ਯਕੀਨੀ ਬਣਾਉਣਾ ਚਾਹੁੰਦੇ ਨੇ, ਉਹਦੀ ਤਾਬੀਰ ਚਾਹੁੰਦੇ ਨੇ। ਉਹਦੇ ਵਾਸਤੇ ਫਿਰ ਉਹ ਜਾਇਜ਼ ਨਜਾਇਜ਼ ਜ਼ਰੀਏ ਇਖਤਿਆਰ ਕਰਦੇ ਨੇ। ਬਾਜ਼ ਦਫਾ ਫਤਿਹਯਾਬ ਹੋਣ ਦੇ ਵਾਸਤੇ, ਕਾਮਯਾਬ ਹੋਣ ਦੇ ਵਾਸਤੇ ਪਿਆਰਿਓ, ਦੂਸਰੇ ਦੀ ਅਸੀਂ ਲਿਹਾਈ ਵੀ ਕਰ ਜਾਂਦੇ ਹਾਂ। ਯਾਨੀ ਅਗਲੇ ਦੀ ਤਜ਼ਲੀਲ ਪਈ ਹੋਵੇ, ਅਗਲੇ ਦਾ ਹੱਕ ਛਿਨ ਜਾਏ, ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਵੇਖਦੇ ਵੀ ਯਾਰ ਮੈਂ ਆਪਣੀ ਖੁਸ਼ੀ ਹਾਸਲ ਕਰਨ ਦੇ ਵਾਸਤੇ ਅਗਲੇ ਨੂੰ ਨਿੰਦਣਾ ਪਿਆ। ਮੈਂ ਤਾਂ ਕਾਮਯਾਬ ਹੋ ਜਾਵਾਂਗਾ, ਲੇਕਿਨ ਉਹਦੀ ਸ਼ਿਕਸਤ ਉਹਦੇ ਵਾਸਤੇ ਬੜੀ ਸੁਹਾਣੇ ਰੂਹ ਸਾਬਤ ਹੋਵੇਗੀ। ਉਹ ਤਾਂ ਕਿਸੇ ਜੋਗਾ ਨਹੀਂ ਰਹੇਗਾ, ਉਹਦਾ ਤਾਂ ਕੱਖ ਕੰਡਾ ਨਹੀਂ ਰਹੇਗਾ। ਹਾਲਾਂਕਿ ਸਾਡੇ ਮਜ਼ਹਬ ਨੇ ਸਾਨੂੰ ਹੁਕਮ ਹੀ ਦਿੱਤਾ ਹੈ, ਇੱਕ ਮੁਸਲਮਾਨ ਦੂਸਰੇ ਮੁਸਲਮਾਨ ਦੇ ਵਾਸਤੇ ਇੱਕ ਜਿਸਮ ਦੀ ਮਾਨਿੰਦ ਹੈ।
ਪਿਆਰਿਓ ਵੇਖੋ ਨਾ, ਅਗਰ ਇੱਕ ਜਿਸਮ ਦੇ ਵਿੱਚ ਕਿਸੇ ਦੀ ਅੱਖ ਬਿਮਾਰ ਹੋ ਜਾਂਦੀ ਹੈ, ਸਖਤ ਅੱਖ 'ਚ ਦਰਦ ਹੈ, ਤੇ ਬਾਕੀ ਸਾਰਾ ਜਿਸਮ ਵੀ ਬੇਕਰਾਰ ਹੋ ਜਾਂਦਾ ਹੈ। ਪਿਆਰੇ ਨਬੀ ਪਾਕ ਫਰਮਾਇਆ ਹੈ ਕਿ ਕਲ ਜਾਸਾ ਦਿਲ ਵਾਹਿਦ, ਇੱਕ ਜਿਸਮ ਦੀ ਮਾਨੰਦੇ ਅਲ ਮੋਮਿਨੋ ਲਿਲ ਮੋਮਿਨ, ਮੋਮਨ ਮੋਮਨ ਦੇ ਵਾਸਤੇ। ਤੁਸੀਂ ਵੇਖੋ ਨਾ, ਜੇ ਅੱਖ ਦੇ ਵਿੱਚ ਜੋ ਪੀੜ ਹੁੰਦੀ ਹੈ ਪਈ, ਤੇ ਬਾਕੀ ਜਿਸਮ ਦੇ ਜਿੰਨੇ ਅਜ਼ਾ ਨੇ ਉਹਨਾਂ ਨੂੰ ਚਾਹੀਦਾ ਆਰਾਮ ਨਾਲ ਸੌਣ, ਮੌਜਾਂ ਕਰਨ, ਲੇਕਿਨ ਨਹੀਂ, ਉਹ ਪੀੜ ਜਿਹੜੀ ਅੱਖ 'ਚ ਸਿਰਫ ਹੋਣ ਡਈ ਹੈ, ਉਹਨੂੰ ਸਾਰਾ ਜਿਸਮ ਉਹਦੇ ਵਿੱਚ ਸ਼ਰੀਕ ਹੋ ਜਾਂਦਾ ਹੈ, ਕਿਉਂਕਿ ਉਹ ਪੀੜ ਮੁਲਵਸ ਕਰ ਲੈਂਦੀ ਹੈ, ਇਨਵੋਲਵ ਕਰ ਲੈਂਦੀ ਹੈ, ਸਾਰੀ ਜਿਸਮ ਦੇ ਜਿੰਨੇ ਅਜ਼ਾ ਨੇ ਉਹਨਾਂ ਨੂੰ ਆਪਣੇ ਵੱਲ ਮੁਤਵੱਜੋ ਕਰ ਲੈਂਦੀ ਹੈ। ਕਰਾਰ ਨਹੀਂ ਹੋ ਸਕਦਾ ਨਾ ਪੈਰਾਂ ਨੂੰ ਨਾ ਹੱਥਾਂ ਨੂੰ। ਪੈਰ ਟੁੱਟ ਟੁੱਟ ਕੇ ਡਾਕਟਰ ਕੋਲ ਜਾਂਦੇ ਨੇ, ਹੱਥ ਕਪੜਾ ਕੋਸਾ ਕਰ ਕਰਕੇ ਟਕੋਰਾਂ ਅੱਖ ਤੇ ਕਰਦੇ ਨੇ। ਵੇਖੋ ਨਾ, ਸਾਰੇ ਅਜ਼ਾ ਉਹਦੀ ਬਿਮਾਰੀ, ਉਹਦੀ ਤਕਲੀਫ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ। ਇਸੇ ਤਰ੍ਹਾਂ ਮੁਸਲਮਾਨ ਨੂੰ ਹੁਕਮ ਹੈ। ਅੱਲਾਹ ਪਾਕ ਦੇ ਬੰਦਿਆਂ ਨੇ ਅੱਗੋਂ ਇਹ ਵੀ ਫਰਮਾਇਆ ਕਿ ਤਮਾਮ ਇਨਸਾਨ, ਚੂँਕਿ ਅੱਲਾਹ ਪਾਕ ਦੀ ਮਖਲੂਕ ਨੇ, ਅੱਲਾਹ ਪਾਕ ਨੇ ਬਣਾਏ ਨੇ ਨਾ, ਜਿਹੜੇ ਕਾਫਰ ਵੀ ਨੇ, ਗੈਰ ਮੁਸਲਿਮ ਵੀ ਨੇ, ਪਿਆਰੇ ਉਹਨਾਂ ਦਾ ਖਾਲਕ ਕੌਣ ਹੈ? ਸਾਹਿਬ। ਉਹਨਾਂ ਨੂੰ ਮੈਂ ਤੇ ਨਹੀਂ ਬਣਾ ਦਿੱਤਾ। ਸੋ ਸਾਨੂੰ ਹਰ ਇਨਸਾਨ ਦੀ ਬਹਿਸੀਅਤ ਇਨਸਾਨ ਕਦਰ ਕਰਨੀ ਚਾਹੀਦੀ ਹੈ, ਉਹਦੇ ਦੁੱਖ ਦਰਦ ਦੇ ਵਿੱਚ ਸ਼ਰੀਕ ਹੋਣਾ ਚਾਹੀਦਾ ਹੈ। ਇੱਕ ਨੂੰ ਢਾਹ ਕੇ, ਇੱਕ ਨੂੰ ਸ਼ਿਕਸਤ ਦੇ ਕੇ, ਇੱਕ ਕੋਲੋਂ ਜਿੱਤ ਕੇ ਬਾਜ਼ੀ, ਇੱਕ ਨੂੰ ਹਰਾ ਕੇ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਫਕੀਰ ਦਾ ਮਨਸਬ ਨਹੀਂ, ਮਨਸ਼ਾ ਨਹੀਂ, ਮਕਸੂਦ ਨਹੀਂ। ਫੁਕਰਾ ਦਾ ਇੱਕ ਆਪਣਾ ਉਸਲੂਬ ਹੁੰਦਾ ਹੈ। ਵਸੇਬ ਦੇ ਵਿੱਚ ਰਹਿੰਦਿਆਂ ਆ ਉਹਨਾਂ ਦੀਆਂ ਆਪਣੀਆਂ ਤਰਜੀਹਾਤ ਹੁੰਦੀਆਂ ਨੇ, ਉਹਨਾਂ ਦੇ ਵਰਤਾਰੇ ਬੜੇ ਹੀ ਮੁਨਫਰਦ ਤੇ ਬੜੇ ਹੀ ਖੁਸ਼ਗਵਾਰ ਹੁੰਦੇ ਨੇ। ਇਸ ਸ਼ੇਰ 'ਚ ਸਾਨੂੰ ਫਕੀਰਾ, ਮੈਨੂੰ ਪਤਾ ਨਹੀਂ ਇਹ ਕਿਹੜੇ ਦਰਵੇਸ਼ ਦਾ ਸ਼ੇਰ ਹੈ, ਲੇਕਿਨ ਫਕੀਰਾ ਅਕਸਰ ਜਿਹੜਾ ਨਾ ਜੀ, ਉਹ ਬਾਬਾ ਇਹ ਪੰਜਾਬੀ ਡਾਕਟਰ ਫਕੀਰ ਮੁਹੰਮਦ ਫਕੀਰ ਹੋਰਾਂ ਦੇ ਅਸ਼ਆਰ ਦੇ ਵਿੱਚ ਲਫ਼ਜ਼ ਆਉਂਦਾ ਹੈ। ਜਿਵੇਂ ਫਰਮਾਉਂਦੇ ਨੇ ਵੀ ਰੱਖੀ ਲੋਕਾਂ ਨਾਲ ਫਕੀਰਾ, ਐਸਾ ਬਹਿਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੇ ਰੋਣ। ਫਕੀਰਾ ਕਰਕੇ ਆਪਣਾ ਤਖੱਲਸ ਵਰਤਦੇ ਨੇ। ਇਸ ਸ਼ੇਰ ਦੇ ਵਿੱਚ ਵੀ ਸ਼ਾਇਰ ਲਿਖਦਾ ਪਿਆ ਭਈ ਜਿੱਤਨ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫਕੀਰਾ। ਤੇ ਜਿੱਤੇ ਦਾ ਮੁੱਲ ਕੌਡੀ ਪੈਂਦਾ ਤੇ ਹਾਰੇ ਦਾ ਮੁੱਲ ਹੀਰਾ। ਦੂਸਰੇ ਮਿਸਰੇ ਤੇ ਅਸੀਂ ਬਾਅਦ ਵਿੱਚ ਆਉਂਦੇ ਹਾਂ। ਪਿਆਰਿਓ ਵੇਖੋ ਨਾ, ਜਿਹਦੇ ਨਾਲ ਪਿਆਰ ਹੋਵੇ, ਜਿਹਦੇ ਨਾਲ ਇਸ਼ਕ ਹੋਵੇ, ਜਿਹੜਾ ਮਹਿਬੂਬ ਹੋਵੇ, ਉਹਦੇ ਕੋਲੋਂ ਹਾਰਨ ਦੇ ਵਿੱਚ ਜਿਹੜਾ ਸਵਾਦ ਆਉਂਦਾ ਉਹ ਜਿੱਤਣ ਵਿੱਚ ਨਹੀਂ ਆਉਂਦਾ। ਦੇਖੋ ਨਾ, ਪ੍ਰਵੀਨ ਸ਼ਾਕਰ ਉਰਦੂ ਦੀ ਬੜੀ ਖੂਬਸੂਰਤ ਗਜ਼ਲ ਗੋ ਸ਼ਾਇਰਾ ਹੋਈਆਂ ਨੇ। ਉਹਨਾਂ ਦੀ ਇੱਕ ਗਜ਼ਲ ਹੈ, कमाल ज़ब्त को खुद भी तो आजमाऊंगी, मैं अपने हाथों से उसकी दुल्हन सजाऊंगी। ਇਹਦੇ ਵਿੱਚ ਉਹ ਇੱਕ ਸ਼ੇਰ ਲਿਖਦੀਆਂ ਨੇ, वो झूठ बोलेगा और लाजवाब कर देगा, मैं सच कहूंगी मगर उससे हार जाऊंगी। प्यारिओ, महबूब दे अगे शिकस्त खा जाना, हार जाना, आशकां लोगों को पता है कि ये किड्डी वड्डी जित होंदी है। किसी वेले किसी दी वड्डों भी बनाउणी चाहिदी है। ये बड़ा वड्डा सुआब वाला काम है। तुसी देखो ना कि कोई अजिहा अमल मैं करा कि तुसी खुश हो जाओ, चलो मैनू वक्ती तौर पे तकलीफ या खिफत उठानी पे, झट को मैं परेशान भी हो जावां, कुछ देर लई मेरी तहकीर हो जाए, बेइज्जती हो जाए, लेकिन दूजे बन्ने जिहड़ा मेरा मुखालफ है ਉਹਦੀ ਫਤਹ ਦੇ ਵਿੱਚ ਉਹਦੀਆਂ ਬਹੁਤ ਸਾਰੀਆਂ ਕਾਮਯਾਬੀਆਂ ਤੇ ਮੁਸਰਤਾਂ ਪਿਨਹਾ ਹੋਣ ਤੇ ਛੁਪੀਆਂ ਹੋਣ। ਤੇ ਪਿਆਰਿਓ, ਫਕੀਰ ਪਿਆ ਆਖਦਾ ਵੀ ਫਕੀਰ ਦਾ ਕੰਮ ਇਹ ਹੀ ਹੈ
ਕੋਈ ਫਰਕ ਨਹੀਂ ਪੈਂਦਾ। ਇਸ ਦੁਨੀਆ ਦੇ ਵਿੱਚ ਕੋਈ ਕਾਮਯਾਬੀ ਪਾਏਦਾਰ ਨਹੀਂ, ਕੋਈ ਖੁਸ਼ੀ ਪਾਏਦਾਰ ਨਹੀਂ, ਕੋਈ ਅੱਲਾਹ ਪਾਕ ਦੀ ਅਤਾ ਤੁਹਾਨੂੰ ਅੱਲਾਹ ਪਾਕ ਸੱਚਾ ਸਾਹਿਬ ਦੌਲਤ ਦੇ ਦਿੰਦਾ, ਤਖਤ ਦੇ ਦਿੰਦਾ, ਇਹ ਵਕਤੀ ਚੀਜ਼ਾਂ ਨੇ। ਅੱਲਾਹ ਪਾਕ ਦਾ ਦਿੱਤਾ ਹੋਇਆ ਇਲਮ ਤੇ ਅੱਲਾਹ ਪਾਕ ਦੇ ਦਿੱਤੇ ਹੋਏ ਇਲਮ ਦੇ ਵਿੱਚੋਂ ਤੁਹਾਡਾ ਫੈਲਾਇਆ ਹੋਇਆ ਇਲਮ ਇਹ ਜ਼ਰੂਰ ਬਾਕੀ ਰਹਿੰਦਾ। ਨਬੀ ਪਾਕ ਦੀ, ਅੱਲਾਹ ਪਾਕ ਦੀ ਕੋਈ ਗੱਲ ਤੁਸੀਂ ਕਿਸੇ ਨੂੰ ਸੁਣਾ ਜਾਓ, ਇਹ ਇੱਕ ਸਦਕਾ ਜਾਰੀਆ ਬਣ ਜਾਏਗਾ, ਇੱਕ ਤਸਲਸਲ ਸਵਾਬ ਦਾ ਕਾਇਮ ਹੋ ਜਾਏਗਾ। ਬਾਕੀ ਇਸ ਦੁਨੀਆ ਦੀਆਂ ਜਿੰਨੀਆਂ ਮਾਦਾ ਪ੍ਰਸਤੀਆਂ ਨੇ ਔਰ ਜਿੰਨੀਆਂ ਕਾਮਯਾਬੀਆਂ ਨੇ ਤੇ ਜਿੰਨੀਆਂ ਜਿੱਤਾਂ ਨੇ ਉਹ ਆਰਜ਼ੀ ਨੇ। ਜਦੋਂ ਬੰਦਾ ਹੀ ਨਹੀਂ ਰਹਿਣਾ ਤੇ ਉਹਦੀ ਜਿੱਤ ਕੀ ਰਹੀ? ਉਹ ਵੀ ਕਿੱਸਾ ਹੈ ਪਾਰੀਨਾ ਔਰ ਤਾਰੀਖ ਦਾ ਹਿੱਸਾ ਬਣ ਜਾਣੀ ਹੈ। ਇਸ ਵਾਸਤੇ ਫਕੀਰ ਇਸ ਸ਼ੇਰ ਦੇ ਪਹਿਲੇ ਮਿਸਰੇ 'ਚ ਇਹ ਪਿਆ ਸਬਕ ਸਾਨੂੰ ਦਿੰਦੇ ਨੇ ਕਿ ਗਰੂਰ ਦਾ ਹਮੇਸ਼ਾ ਹੀ ਸਿਰ ਨੀਵਾਂ ਹੁੰਦਾ ਹੀ। ਜਿੱਤ ਕੇ ਕੀ ਸਮਝ ਲੈਂਗਾ? ਤਕੱਬਰ ਹੀ ਆ ਜਾਏਗਾ ਨਾ, ਥੋੜ੍ਹਾ ਜਿਹਾ ਗਰੂਰ ਦੇ ਵਿੱਚ ਆ ਜਾਏਗਾ ਕਿ ਮੈਂ ਜਿੱਤ ਗਿਆ। ਲੇਕਿਨ ਦੁਨੀਆ ਦਾ ਇਹ ਵਰਤਾਰਾ, ਫਕੀਰ ਦਾ ਇਹ ਵਰਤਾਰਾ ਨਹੀਂ, ਅੱਲਾ ਦੇ ਬੰਦੇ ਦਾ ਅਜਿਹਾ ਉਸਲੂਬ ਨਹੀਂ ਹੋਣਾ ਚਾਹੀਦਾ। ਇਸ ਲਈ ਜਿੱਤਣ ਹਰ ਕੋਈ ਖੇਡੇ, ਸਾਰੇ ਦੁਨੀਆਦਾਰ ਅੱਲਾਹ ਪਾਕ ਦੇ ਬੰਦੇ ਕਾਮਯਾਬੀਆਂ ਤੇ ਫਤਹਿਮੰਦੀਆਂ ਤੇ ਕਾਮਰਾਨੀਆਂ ਦੇ ਉੱਤੇ ਮਾਣ ਤੇ ਤਰਾਨ ਤੇ ਗਰੂਰ ਤੇ ਤਕੱਬਰ ਪਏ ਕਰਨ। ਤੂੰ ਆਜਿਜ਼ ਰਹਿ, ਤੂੰ ਹਾਰਨ ਖੇਡ ਫਕੀਰਾ ਮੈਨੇ ਕਿ ਤੂੰ ਆਜਜ਼ੀ 'ਚ ਰਹਿ। ਗਰੂਰ ਔਰ ਤਕੱਬਰ तेरी चीज़ है, रही आजजी वो मेरी चीज़। मेरी आजजी फकीर अपने आप ਨੂੰ ਪਿਆ ਆਖਦਾ ਵੀ ਮੇਰੀ ਤੇ ਆਜਜ਼ੀ ਮੇਰੇ ਵਾਸਤੇ ਬਹੁਤ ਵੱਡੀ ਜਿੱਤ ਹੈ। ਮੇਰੀ ਤੇ ਆਜਜ਼ੀ ਮੇਰੇ ਵਾਸਤੇ ਬੜਾ ਵੱਡਾ ਅਸਾਸਾ ਹੈ ਤੇ ਬੜੀ ਮਾਨਯੋਗ ਹੈ, ਕਿਉਂਕਿ ਮੇਰੀ ਆਜਜ਼ੀ ਨਹੀਂ ਮੈਨੂੰ ਭਾਗ ਲਾਏ ਨੇ ਤੇ ਮੇਰੀ ਆਜਜ਼ੀ ਨਹੀਂ ਅੱਲਾਹ ਪਾਕ ਦੇ ਹਜ਼ੂਰ ਕਿਆਮਤ ਵਾਲੇ ਦਿਨ ਬਖਸ਼ਵਾਣਾ ਹੈ। ਗਰੂਰ ਤੇ ਤਕੱਬਰ ਤੇ ਮਾਨ ਪਿਆਰਿਓ ਉਹ ਤੇ ਸ਼ੈਤਾਨ ਨੇ ਕੀਤਾ ਸੀ। ਔਰ ਤੁਹਾਨੂੰ ਇਹ ਪਤਾ ਹੈ ਭਈ ਅੱਲਾਹ ਪਾਕ ਨੇ ਜਦੋਂ ਇਹ ਕਾਇਨਾਤ ਬਣਾਈ, ਜਦੋਂ ਇਨਸਾਨ ਨੂੰ ਖਲਕਿਆ ਗਿਆ, ਤਖਲੀਕ ਆਦਮ ਦੇ ਅਵਾਇਲ ਦੇ ਜਿਹੜੇ ਮਰਾਹਲ ਸਨ ਉਹਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਜੁਰਮ ਜਾਂ ਗੁਨਾਹ ਸਰਜ਼ਦ ਹੋਇਆ ਸੀ ਉਹ ਸ਼ੈਤਾਨ ਵੱਲੋਂ ਹੋਇਆ ਸੀ ਔਰ ਉਹ ਤਕੱਬਰ ਦਾ ਹੀ ਸੀ। ਇਸ ਵਾਸਤੇ ਫਕੀਰ ਦੇਖੋ ਕਿਸ ਕਦਰ ਖੂਬਸੂਰਤੀ ਦੇ ਨਾਲ ਸਾਨੂੰ ਆਜਜ਼ੀ ਦਾ ਦਰਸ ਪਿਆ ਦਿੰਦੇ ਨੇ। ਤੇ ਬਾਬਾ ਜੀ ਫਰਮਾਉਂਦੇ ਨੇ ਵੀ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫਕੀਰਾ ਤੇ ਜਿੱਤੇ ਦਾ ਮੁੱਲ ਕੌਡੀ ਪੈਂਦਾ, ਹਾਰੇ ਦਾ ਮੁੱਲ ਹੀਰਾ। ਹਮੇਸ਼ਾ ਇਨ ਦਾ ਲੌਂਗ ਰਨ ਜਾ ਕੇ ਦੇਖੇਗਾ ਨਾ ਜਦੋਂ, ਤੇ ਕੁਝ ਅਰਸੇ ਦੇ ਬਾਅਦ ਤੈਨੂੰ ਇਹ ਹੀ ਪਤਾ ਲੱਗੇਗਾ ਕਿ ਆਜਜ਼ ਇਨਸਾਨ ਜਿਹੜਾ ਸੀ ਉਹ ਹੀ ਦੁਨੀਆ ਦੀ ਜ਼ਿੰਦਗੀ 'ਚ ਵੀ ਕਾਮਯਾਬ ਰਿਹਾ, ਫਤਹਿਮੰਦ ਰਿਹਾ, ਉਹਦਾ ਹੀ ਮੁੱਲ ਹੀਰਾ ਪਿਆ। ਜਦੋਂ ਕਿ ਜਿਹੜਾ ਜਿੱਤਿਆ ਸੀ ਵਕਤੀ ਤੌਰ 'ਤੇ, ਜਿਹਨੇ ਆਂਦਾ ਸੀ ਮੈਂ ਮੈਦਾਨ ਫਤਹ ਕਰ ਲਿਆ, ਮੈਂ ਮੁਖਾਲਫ ਨੂੰ ਰਹਿਣ ਹੀ ਨਹੀਂ ਦਿੱਤਾ, ਤੇ ਮੈਂ ਉਹ ਕਰੋੜਾਂ ਹਜ਼ਾਰਾਂ ਮੁਸੀਬਤਾਂ ਔਕੜਾਂ ਸਿਆਪਿਆਂ ਦੇ ਵਿੱਚ ਪੈ ਗਿਆ। ਤੁਸੀਂ ਆਪਣੇ ਆਲੇ ਦੁਆਲੇ ਹਰ ਰੋਜ਼ ਵੇਖਦੇ ਹੋ ਦੋ ਪਾਰਟੀਆਂ ਦੇ ਵਿੱਚ ਟਕਰਾਓ ਹੁੰਦਾ ਹੈ, ਫਰੀਕ ਐਨ ਆਪਸ ਦੇ ਵਿੱਚ ਜਦੋਂ ਉਹਨਾਂ ਦਾ ਤਸਾਦਮ ਹੁੰਦਾ ਹੈ, ਦੋ ਬੰਦੇ ਆਪਸ ਵਿੱਚ ਲੜ ਪੈਂਦੇ ਨੇ ਤੇ ਜਿਹੜਾ ਆਪਣੇ ਨੂੰ ਬੜਾ ਹੱਦੋਂ ਵੱਧ ਕੇ ਕਾਨੂੰਨ ਤੋੜ ਕੇ ਹਰ ਕਿਸਮ ਦੇ ਹਮਾ ਕਿਸਮ ਜ਼ਰਾਏ ਤੇ ਵਸਾਇਲ ਇਸਤੇਮਾਲ ਕਰਕੇ ਤੇ ਜਿਹੜਾ ਆਂਦਾ ਮੈਂ ਜਿੱਤ ਗਿਆ, ਪਿਆਰਿਓ ਨਤਾਇਜ ਬੜੇ ਭਿਆਨਕ ਨਿਕਲਦੇ ਨੇ। ਬਿਲ ਆਖਰ ਜਾ ਕੇ ਵੇਖੀਏ ਨਾ ਤੇ ਜਿਹੜਾ ਵਕਤ ਪਛਾਣ ਕੇ ਪਿਸਪਾ ਹੋ ਜਾਂਦਾ, ਡਿਫੈਂਸਿਵ ਹੋ ਜਾਂਦਾ, ਸਾਹਿਬੋ ਜਿੱਤਿਆ ਉਹ ਹੀ ਹੁੰਦਾ। ਦੂਸਰਾ ਜਿਹੜਾ ਨਾ ਉਹ ਨਹੀਂ ਕਦੀ ਜਿੱਤਿਆ। ਇੱਥੇ ਮੈਂ ਕਿਸੇ ਨਾਲ ਲੜ ਪੈਣਾ ਤੇ ਮੈਂ ਆਪਣੀ ਜਾਨ ਇੱਜ਼ਤ ਆਬਰੂ ਬਚਾ ਕੇ ਤੇ ਪਿਛਾਂ ਹੋ ਜਾਣਾ, ਪਿਸਪਾ ਹੋ ਜਾਣਾ। ਚਲੋ ਮੇਰਾ ਮੁਖਾਲਫ ਬੜਾ ਆਕੜੇਗਾ ਕਿ ਮੈਂ ਜਿੱਤ ਗਿਆ, ਮੈਂ ਇਹਨੂੰ ਭਜਾ ਦਿੱਤਾ, ਮੈਂ ਤੇ ਮਸਲਹਤ ਅੰਦੇਸ਼ੀ ਤੋਂ ਕੰਮ ਲਿਆ ਤੇ ਮੈਂ ਪਿਛਾਂ ਆ ਗਿਆ।
ਹੁਣ ਉਹ ਜਿਹੜਾ ਮੇਰੇ ਨਾਲ ਲੜਿਆ, ਮੈਂ ਤੇ ਪਿਛਾਂ ਆ ਗਿਆ ਆਪਣੀ ਆਜਜ਼ੀ ਪਾਰੋਂ ਜਾਂ ਆਪਣੀ ਕਮਜ਼ੋਰੀ ਪਾਰੋਂ। ਉਹ ਫਿਰ ਹਿਲਦਾ ਜਾਂਦਾ, ਉਹ ਕੱਲ ਨੂੰ ਕਿਸੇ ਹੋਰ ਬੰਦੇ ਨਾਲ ਜਾ ਲੜੇਗਾ ਅਜੇ ਨਾਲ, ਜਿਹੜਾ ਉਸ ਸ਼ੇਰ ਨੂੰ ਅੱਗੋਂ ਸਵਾ ਸ਼ੇਰ ਹੋ ਕੇ ਟੱਕਰੇਗਾ, ਤੇ ਉਹਦਾ ਸਾਰਾ ਗਰੂਰ ਨਿਕਲ ਜਾਏਗਾ, ਉਹਦੀ ਸਾਰੀ ਜਿੱਤ ਜਿਹੜੀ ਏ ਉਹਦਾ ਮੁੱਲ ਫਿਰ ਅਗਲੀ ਵਾਰੀ ਪਿਆਰਿਓ ਕੌਡੀ ਪੈ ਜਾਏਗਾ। ਜਿਵੇਂ ਇਸ ਸ਼ੇਰ ਦੇ ਵਿੱਚ ਸਾਡਾ ਸ਼ਾਇਰ ਲਿਖ ਰਿਹਾ ਨਾ ਵੀ ਜਿੱਤੇ ਦਾ ਮੁੱਲ ਕੌਡੀ ਪੈਂਦਾ ਤੇ ਹਾਰੇ ਦਾ ਮੁੱਲ ਹੀਰਾ। ਉਹ ਜਿਹੜਾ ਹਾਰ ਕੇ ਪਿਸਪਾ ਹੋ ਕੇ ਆਜਜ਼ੀ ਦੇ ਨਾਲ ਪਿਛਾ ਹੋ ਗਿਆ ਸੀ, ਇਨ ਦਾ ਲੌਂਗ ਰਨ ਜ਼ਿੰਦਗੀ ਦੀ ਦੌੜ ਦੇ ਵਿੱਚ ਹਮੇਸ਼ਾ ਉਹ ਹੀ ਜਿੱਤਦਾ। ਇਸੇ ਗੱਲ ਦਾ ਸਬਕ ਸਾਨੂੰ ਇਸ ਸ਼ੇਰ ਦੇ ਵਿੱਚ ਦਿੱਤਾ ਗਿਆ ਹੈ, ਜਿਹੜਾ ਸਾਨੂੰ ਜਨਾਬ ਮੋਹਸਨ ਇਜਾਜ਼ ਕੁਰੈਸ਼ੀ ਹੋਰਾਂ ਭਿਜਵਾਇਆ ਹੈ। ਸਾਹਿਬੋ ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। अस्सलामुअलैकुम जनाब बाजवा साहब जी। बिस्मिल्लाह डॉक्टर साहब, खैर होवे जी, खैर होवे जनाब। की हाल ते जनाब मौसम खुल गए ने, धुप्पां लगदियां ने पईयां, क्या बात है। ਹੁਣ ਗਰਮੀ ਪਈ ਲੱਗਦੀ ਹੈ। हाँ जी हाँ जी, अज ते बड़ी ठंडी हवा वैसे वगदी ही पई। हाँ जी लेकिन वो लागे ने ना पहाड़ शाड़ भी अगे फिर बर्फ पैंदी है उन्हां इलाकिਆਂ ਦੇ ਉੱਤੇ ਸਾਰਾ ਫਿਰ ਇਸ ਤਰ੍ਹਾਂ। ਤੇ ਬਾਜਵਾ ਸਾਹਿਬ ਤੁਸੀਂ ਮਾਸ਼ਾਅੱਲਾ ਜ਼ਿਮੀਂਦਾਰ ਬੰਦੇ ਹੋ, ਇੱਕ ਇਹ ਤੇ ਗੱਲ ਦੱਸੋ ਵੀ ਸਾਡੇ ਵਾਹੀਵਾਨ ਭਰਾ ਜਿਹੜੇ ਨੇ ਉਹ ਬੜੇ ਪਰੇਸ਼ਾਨ ਨੇ। ਉਹ ਆਖਦੇ ਨੇ ਜੀ ਜਿੰਨਾ ਮਰਜ਼ੀ ਖੂਹਾਂ ਦਾ ਅਸੀਂ ਪਾਣੀ ਲਾਈਏ, ਲੇਕਿਨ ਜਦੋਂ ਉੱਤੋਂ ਬਾਰਿਸ਼ ਪੈਂਦੀ ਹੈ ਤੇ ਉਹਦੇ ਨਾਲ ਜਿਹੜਾ ਪੁੰਗਰਾ ਹੁੰਦਾ ਤੇ ਬੂਟੇ ਨਿਸਰਦੇ ਨੇ ਉਹ ਤੁਹਾਨੂੰ ਹਾਂਜੀ ਆਂਦੇ ਨੇ ਐਤਕੀ ਕਣਕ ਦਾ ਦਾਣਾ ਹੀ ਨਹੀਂ ਵੱਡਾ ਹੋਣਾ ਜੇ ਬਾਰਿਸ਼ਾਂ ਨਾ ਪਈਆਂ ਤੇ ਇਹ ਤੇ ਤੁਸੀਂ ਹਾਂਜੀ। ਇਹ ਵੇਖੋ ਜੀ, ਜਿਹੜੀ ਰੱਬ ਦੀ ਰਹਿਮਤ ਹੈ ਉਹਦਾ ਨਾਂ ਹੀ ਰਹਿਮਤ ਹੈ। ਅੱਲਾਹੁ ਅਕਬਰ। ਜਿਹੜੀ ਬਾਰਿਸ਼ ਹੁੰਦੀ ਹੈ ਨਾ ਜੀ, ਉਹ ਉੱਤੋਂ ਜਿਹੜੀ ਉਹਦੀ ਉਹ ਪੱਤਰ ਹੁੰਦਾ ਨਾ, ਉਹਦੇ ਵਿੱਚ ਪਾਣੀ ਪੈਂਦਾ ਔਰ ਉਹਦੀ ਜਿਹੜੀ ਅਸਾਰੀ ਹੈ, ਜਿਹੜਾ ਅਸੀਂ ਪਾਣੀ ਲਾਉਂਦੇ ਆ ਨਹਿਰ ਦਾ ਜਾਂ ਟਿਊਬਵੈਲ ਵਗੈਰਾ ਦਾ, ਪਹਿਲੀ ਗੱਲ ਤੇ ਵੇ ਕਿ ਜ਼ਮੀਨ ਸਾਡੀ ਪੂਰੀ ਪੱਧਰ ਨਹੀਂ ਹੁੰਦੀ। ਉਹ ਵੇ ਜਿੱਥੇ ਕਿਤੇ ਪਾਣੀ ਜ਼ਿਆਦਾ ਖਲੋ ਗਿਆ ਉੱਥੋਂ ਕਣਕ ਮਰ ਗਈ, ਹਾਂਜੀ, ਤੇ ਕਣਕ ਦਾ ਬੂਟਾ ਬੜਾ ਸੋਹਲ ਜਿਹਾ ਹੁੰਦਾ ਹੈ। ਅੱਛਾ, ਉੱਥੋਂ ਮਰ ਗਈ, ਕਿਤੇ ਘੱਟ ਮਤਲਬ ਰਹਿ ਗਈ ਤੇ ਉੱਥੋਂ ਪੂਰੀ ਹੋਈ ਕੋਈ ਨਾ। ਤੇ ਇਹਦਾ ਇਲਾਜ ਗਵਰਨਮੈਂਟ ਨੇ ਵਾਟਰ ਸਪ੍ਰਿੰਕਲ ਦੀ ਸ਼ਕਲ 'ਚ ਕੀਤਾ ਹੈ, ਹਾਂਜੀ, ਬਾਰਿਸ਼ ਦਾ ਜਿਹੜਾ ਮਤਲਬ ਤੋੜ ਜਾਂ ਉਹਦੇ ਵਰਗਾ। ਤੇ ਉਹ ਵੀ ਲੋਕੀ, ਲੇਕਿਨ ਉਹ ਵੀ ਜ਼ਰਾ ਮਹਿੰਗਾ ਕੰਮ ਹੈ, ਹੁਣ ਸਾਰੇ ਲੋਕ ਤੇ ਨਹੀਂ ਅਫੋਰਡ ਕਰਦੇ। ਸਰਕਾਰਾਂ ਵੀ ਕੁਝ ਉਹਦੇ 'ਚ ਮੈਂ ਸਬਸਿਡੀ ਵਗੈਰਾ ਦਿੰਦੇ ਨੇ, ਕੋਈ ਲੋਕਾਂ ਲਾਈਆਂ ਨੇ, ਵਾਟਰ ਸਪ੍ਰਿੰਕਲ ਲਾਏ ਨੇ। ਤੇ ਬਾਜਵਾ ਸਾਹਿਬ ਨਾਲੇ ਸਪ੍ਰਿੰਕਲ ਦਾ ਜਿਹੜਾ ਨਿਜ਼ਾਮ ਹੈ ਵੀ ਤੇ ਉਮਰਾਂ ਵਾਸਤੇ ਵੱਡੇ ਕਾਸ਼ਤਕਾਰ, ਹਾਂਜੀ ਹਾਂਜੀ ਹਾਂਜੀ, ਹਰ ਬੰਦਾ ਇਹਨੂੰ ਹੱਥ ਹੀ ਨਹੀਂ ਪਾ ਸਕਦਾ। ਮਾੜਾ ਜਿਹੜਾ ਉਹਦੇ ਤੇ ਪੈਸੇ ਹੀ ਇੰਨੇ ਲੱਗਦੇ ਨੇ, ਉਹ ਪਾਈਪ ਵਿਛਾਓ ਤੇ ਉਹ ਸਾਰਾ ਕੁਝ ਕਰੋ, ਹਾਂਜੀ। ਤੇ ਮਾੜੇ ਬੰਦੇ ਜਿਹੜੇ ਨੇ ਉਹ ਮਤਲਬ ਮਸਾ ਹਾਲ ਸਾਲ ਪੂਰਾ ਹੁੰਦਾ ਹੈ, ਉਹ ਫਿਰ ਇਸ ਮਜਬੂਰੀ ਦੇ ਨਾਲ। ਤੇ ਸਰਕਾਰਾਂ ਸਾਡੀਆਂ ਤੁਹਾਨੂੰ ਪਤਾ ਹੈ ਉਹਨਾਂ ਕੋਲ ਇੰਨੀ ਵੇਲਕ ਨਹੀਂ ਔਰ ਇੰਨੀ ਸਬਸਿਡੀ ਵੀ ਨਹੀਂ ਦੇ ਸਕਦੇ, ਉਹਨਾਂ ਨੂੰ ਹੋਰ ਬੜੇ ਕੰਮ ਨੇ, ਹਾਂਜੀ। ਹਾਲਾਂਕਿ ਸਾਡੀ ਐਗਰੇਰੀਅਨ ਇਕਨੋਮੀ ਹੈ, ਅਗਰ ਸਾਡੀ ਐਗਰੀਕਲਚਰ ਨੂੰ, ਸਾਡੇ ਜਿਹੜਾ ਐਗਰੀਕਲਚਰ ਨੂੰ ਪੂਰਾ ਬੂਸਟ ਕਰ ਲਿਆ ਜਾਏ ਤੇ ਤੁਹਾਡੇ ਮੁਲਕ 'ਚ ਕਿੰਨੀਆਂ ਇੰਡਸਟਰੀਆਂ ਨੇ ਜਿਹੜੀਆਂ ਐਗਰੋ ਬੇਸਡ ਇੰਡਸਟਰੀਜ਼ ਜਿਨ੍ਹਾਂ ਨੂੰ ਆਂਦੇ ਚੱਲਦੀਆਂ ਹੀ ਸਰ, ਜਿਨ੍ਹਾਂ ਦਾ ਇਨਸਾਰ ਜ਼ਰਾਅਤ ਦੇ ਨਾਲ ਹੈ, ਉਹਨਾਂ ਨੂੰ ਤੁਸੀਂ ਪੂਰਾ ਡਿਵੈਲਪ ਕਰ ਲਓ ਤੇ ਉਹਦੇ ਨਾਲ ਤੁਸੀਂ ਆਪਣੀਆਂ ਬਾਹਰ ਦੀਆਂ ਜਿਹੜੀਆਂ ਬਰਾਮਦਾਤ ਨੇ ਉਹ ਇੰਨੀਆਂ ਕੁ ਵਧਾ ਕੇ ਤੇ ਜਨਾਬ ਡਾਲਰ ਕਮਾ ਸਕਦੇ ਹੋ। ਲੇਕਿਨ ਗੱਲ ਇਹ ਹੈ ਕਿ ਕੰਟਰੀ ਇਜ਼ ਪੂਅਰ ਬਿਕਾਜ਼ ਇਟ ਇਜ਼ ਪੂਅਰ, ਕਿ ਮੁਲਕ ਮਾੜਾ ਹੈ ਕਿਉਂਕਿ ਉਹ ਮਾੜਾ ਹੈ, ਹਾਂਜੀ। ਔਰ ਮਾੜਾ ਕੀ ਹੈ? ਉਹਦੀ ਸੋਚ ਮਾੜੀ ਹੈ, ਉਹਦਾ ਇਨਫਰਾਸਟਰਕਚਰ ਮਾੜਾ ਹੈ, ਉਹਦਾ ਸਿਸਟਮ ਮਾੜਾ ਹੈ, ਉਹਦੇ ਪ੍ਰਬੰਧੀ ਜਿਹੜੇ ਨੇ ਉਹ ਮਤਲਬ ਇਹ ਅਕਲੋਂ ਫਿਕਰੋਂ ਵਾਂਦੇ ਨੇ, ਉਹਨਾਂ ਨੂੰ ਇਹ ਪਤਾ ਨਹੀਂ ਕਿ ਮਨਸੂਬਾ ਸਾਜ਼ੀ, ਮਨਸੂਬਾ ਬੰਦੀ ਕਿਵੇਂ ਕਰਨੀ ਹੈ, ਕਿਵੇਂ ਉਹਦੀ ਫਸਲ ਨੂੰ ਵਧਾਉਣਾ ਹੈ, ਹਾਂਜੀ, ਔਰ ਉਹਦਾ ਕੀ ਕੀ ਕਰਨਾ ਚਾਹੀਦਾ। ਵੇਖੋ ਨਾ, ਸਾਡੇ ਗੁਆਂਢ ਇੰਡੀਆ ਦੇ ਵਿੱਚ ਕਣਕ ਦੀ ਜਿਹੜੀ ਪੈਦਾਵਾਰ ਹੈ ਤੇ ਇੱਥੇ ਤੇ ਕਿੰਨਾ ਫਰਕ ਹੈ, ਹਾਂਜੀ। ਫਰਕ ਸਿਰਫ ਇਸ ਵਾਸਤੇ ਹੈ ਕਿ ਉੱਥੇ ਸਹੂਲਤਾਂ ਨੇ ਜ਼ਿਮੀਂਦਾਰ ਨੂੰ, ਇੱਥੇ ਸਹੂਲਤ ਕੋ ਨਹੀਂ। ਔਰ ਸਾਡੇ ਹਾਕਮ ਜਨਾਬ ਉਲਟਾ ਜ਼ਿਮੀਂਦਾਰਾਂ ਨੂੰ ਮਾਫੀਆ ਆਂਦੇ ਨੇ, ਹਾਂਜੀ। ਤਾਂ ਫਿਰ ਇੱਥੇ ਤੇ ਇਹ ਕੰਮ ਹੋਏਗਾ ਨਾ ਜੀ, ਹਾਂਜੀ।
ਹੁਕਮ ਹੱਥ ਕਮਜ਼ਾਤ ਦੇ ਸੌਂਪ ਦੇਣਾ, ਨਾਲ ਦੁਸ਼ਮਣਾਂ ਕਰਨੀਆਂ ਵੀਰੀਆਂ ਨੇ। ਹਾਂਜੀ, ਸਾਡੇ ਤੇ ਬਸ ਇਸ ਤਰ੍ਹਾਂ ਹੀ ਹੈ ਸਾਰਾ। ਲਓ ਜੀ ਪਿਆਰਿਓ, ਅੱਜ ਪ੍ਰੋਗਰਾਮ ਦਾ ਮੁੱਢ ਬੰਨ੍ਹਦੇ ਆਂ ਇੱਕ ਬੜੀ ਵੱਡੀ ਜਿਹੜੀ ਇਸ ਵੇਲੇ ਸਾਡੇ ਜ਼ਿਮੀਂਦਾਰ ਨੂੰ ਮੁਸੀਬਤ ਬਣੀ ਹੈ, ਉਹ ਇਹ ਕਿ ਵੇਖੋ ਨਾ, ਸਾਡੇ ਪਾਕਿਸਤਾਨ ਦਾ ਜਿਹੜਾ ਹੈ 70% ਤੋਂ ਜ਼ਿਆਦਾ ਆਬਾਦੀ ਉਹ ਦਿਹਾਤ ਦੇ ਵਿੱਚ ਵੱਸਦੀ ਹੈ, ਤੇ ਸਾਹਿਬ ਉਹਨਾਂ ਦਾ ਪੇਸ਼ਾ ਵੀ ਜ਼ਰਾਅਤ ਹੀ ਹੈ, ਯਾਨੀ ਵਾਹੀਵਾਨ ਨੇ ਬਹੁਤੇ ਲੋਕ। ਸਾਡੀ ਮਈਸ਼ਤ ਜਿਹੜੀ ਹੈ ਉਹ ਵੀ ਐਗਰੋ ਬੇਸਡ ਹੈ। ਜਿਵੇਂ ਬਾਈਵਾ ਸਾਹਿਬ ਦੱਸਿਆ, ਬਾਰਿਸ਼ਾਂ ਨਹੀਂ ਹੋ ਰਹੀਆਂ ਸਾਹਿਬ। ਉਹ ਦੇਖੋ ਤੁਸੀਂ ਕਿ ਸਾਡਾ ਪੰਜਾਬ ਇੰਡੀਆ ਦੇ ਪੰਜਾਬ ਨਾਲੋਂ ਬਹੁਤ ਵੱਡਾ ਹੈ, ਤੇ ਸਾਡਾ ਮੁਲਕ ਇੰਡੀਆ ਜਿਹੜਾ ਮੁਲਕ ਹੈ ਉਹਦੇ ਨਾਲੋਂ ਬਹੁਤ ਛੋਟਾ ਹੈ। ਉਹਨਾਂ ਦਾ ਛੋਟਾ ਪੰਜਾਬ ਉਹਨਾਂ ਦੇ ਏਡੇ ਵੱਡੇ ਮੁਲਕ ਦੀਆਂ तमाम ਜ਼ਰਈ ਜ਼ਰੂਰੀਆਤ ਪੂਰੀਆਂ ਕਰਦਾ, ਤੇ ਸਾਡਾ ਐਡਾ ਵੱਡਾ ਪੰਜਾਬ ਸਾਡੇ ਛੋਟੇ ਜਿਹੇ ਮੁਲਕ ਦੀਆਂ ਜ਼ਰੀ ਜ਼ਰੂਰੀਆਤ ਪੂਰੀਆਂ ਨਹੀਂ ਕਰਦਾ। ਸਾਨੂੰ ਹਰ ਵਾਰੀ ਕਣਕ ਵੀ ਇੰਪੋਰਟ ਕਰਨੀ ਪੈ ਜਾਂਦੀ ਹੈ। ਕਦੀ ਅਸੀਂ ਵੇਖਦੇ ਹਾਂ ਵਾਘੇ ਬਾਰਡਰ ਤੋਂ ਗੰਢਿਆਂ ਦੇ ਟਰੱਕ ਆਉਣ ਡਏ ਨੇ ਇੰਡੀਆ ਤੋਂ। ਤੁਸੀਂ ਦੇਖੋ ਨਾ ਕਿ ਉਹਨਾਂ ਦਾ ਛੋਟਾ ਪੰਜਾਬ ਪੂਰੇ ਇੰਡੀਆ ਨੂੰ ਵੀ ਰੁਝਾ ਕੇ ਤੇ ਸਾਨੂੰ ਵੀ ਗੰਢੇ ਦਿੰਦਾ, ਤੇ ਸਾਡਾ ਵੱਡਾ ਪੰਜਾਬ ਸਾਡੇ ਛੋਟੇ ਜਿਹੇ ਮੁਲਕ ਨੂੰ ਗੰਢੇ ਪੂਰੇ ਨਹੀਂ ਕਰ ਸਕਦਾ। ਬਾਕੀ ਗੱਲਾਂ ਤੇ ਤੁਸੀਂ ਛੱਡੋ, ਉਹਦੇ 'ਚ ਹੁਕਮਰਾਨਾਂ ਦੀਆਂ ਵਾਕਈ ਪਾਲਿਸੀਆਂ ਜਿਹੜੀਆਂ ਨੇ ਕਿਸਾਨ ਦੁਸ਼ਮਣ ਨੇ ਦੱਸਿਆ ਬਾਈਵਾ ਸਾਹਿਬ। ਅੱਲਾਹ ਪਾਕ ਸੱਚਾ ਸਾਹਿਬ ਜਿਹੜਾ ਉਹਦੇ ਅੱਗੇ ਵੀ ਤਰਲਾ ਲਵੋ। ਮੌਸਮਿਆਤੀ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਨੇ ਉਹਨਾਂ ਦੀ ਵਜ੍ਹਾ ਨਾਲ ਐਤਕੀ ਬਾਰਿਸ਼ਾਂ ਬਹੁਤ ਘੱਟ ਹੋਈਆਂ ਨੇ, ਤੇ ਸਾਡੀ ਜਿਹੜੀ ਵਿਊਅਰਸ ਫੈਮਿਲੀ ਹੈ ਸਾਡਾ ਉਹਨਾਂ ਅੱਗੇ ਤਰਲਾ ਹੈ ਕਿ ਤੁਸੀਂ ਵੀ ਦੁਆ ਕਰੋ ਅੱਲਾਹ ਪਾਕ ਸੱਚਾ ਸਾਹਿਬ ਬਾਰਿਸ਼ਾਂ ਵਸਾਨ। ਕਿਉਂਕਿ ਪਿਆਰਿਓ, ਜਿੰਨਾ ਮਰਜ਼ੀ ਥੱਲਿਓਂ ਪਾਣੀ ਅਸੀਂ ਖੂਹਾਂ ਦਾ ਲਾ ਲਈਏ, ਹਜ਼ਰਤ ਮੀਆਂ ਮੁਹੰਮਦ ਭਾਈ ਸਾਹਿਬ ਫਰਮਾਇਆ ਭਈ ਲੱਖਾਂ ਖੂਹ ਨੇ ਦੁਨੀਆ ਉੱਤੇ, ਰਹਿਣ ਹਮੇਸ਼ਾ ਚੱਲਦੇ, ਪਰ ਜ਼ੀਵੀ ਨੂੰ ਕੋਈ ਫਰਕ ਨਹੀਂ ਪੈਂਦਾ, ਸੁੱਕ ਜਾਂਦੀ ਵਿੱਚ ਪਲਦੇ। ਤੇ ਆਪਣਾ ਖੂਹ ਜਦ ਘੇੜੇ ਫਜ਼ਲੋਂ ਹਿੰਮਤ ਨਾਲ ਰੱਬਾਨੀ, ਤੇ ਇੱਕ ਪਲ ਦੇ ਵਿੱਚ ਜਲ ਥਲ ਕਰਦਾ ਏ ਪਾਣੀਓਂ ਪਾਣੀ। ਤੇ ਐਸੀ ਜੋਗ ਤਰੀਖੀ ਉਹਦੀ ਕੁਦਰਤ ਹਿਸਾਬ ਨਾ ਆਵੇ, ਤੇ ਉਹਦੇ ਬਾਝੋਂ ਜੰਮੇ ਕਿਹੜਾ ਜਿਹੜਾ ਫੇਰਾ ਇੱਕ ਲਿਆਵੇ। ਹੁਣ ਵੇਖੋ ਨਾ, ਬਾਈਵਾ ਸਾਹਿਬ ਦੱਸਿਆ ਵੀ ਉੱਚੀ ਨੀਵੀਂ ਜੀ ਥਾਂ ਹੈ, ਤੇ ਥੱਲਿਓਂ ਖੂਹ ਦਾ ਪਾਣੀ ਤੇ ਉੱਚੀ ਥਾਂ ਚੜਦਾ ਹੀ ਨਹੀਂ। ਜਦੋਂ ਰੱਬ ਮੀਂਹ ਵਸਾਉਂਦਾ ਉਹਦੀ ਰਹਿਮਤ ਉੱਚੀ ਥਾਂ ਤੇ ਵੀ ਵਸਦੀ ਏ, ਨੀਵੇਂ ਥਾਂ ਤੇ ਵੀ ਵਸਦੀ। ਪੌਦਿਆਂ ਦੇ ਮੂੰਹ ਧੁੱਪ ਜਾਂਦੇ ਨੇ, ਜ਼ਹਿਰੀਲੇ ਸਪਰੇ ਜਿਹੜੇ ਕੀਤੇ ਜਾਂਦੇ ਨੇ ਉਹ ਵੀ ਲੱਥ ਜਾਂਦੇ ਨੇ, ਵਾਸ਼ ਹੋ ਜਾਂਦੇ ਨੇ। ਇਸ ਤੋਂ ਅੱਡ ਪਿਆਰਿਓ, ਉਤੋਂ ਜਦੋਂ ਪਾਣੀ ਦਾ ਕਤਰਾ ਪੈਂਦਾ ਪੂਰੀ ਪੌਦੇ ਦੀ ਨਾਲੀ ਦੇ ਵਿੱਚ ਉਹ ਜਾਂਦਾ, ਪੌਦੇ ਉਸਰਦੇ ਤੇ ਨਿਸਰਦੇ ਨੇ। ਅੱਲਾਹ ਪਾਕ ਸੱਚੇ ਅੱਗੇ ਦਰਖਾਸਤ ਹੈ ਕਿ ਅੱਲਾਹ ਪਾਕ ਸਾਡੇ ਤੇ ਇਹਸਾਨ ਕਰੇ, ਖੁਸ਼ਕਸਾਲੀ ਤੋਂ ਸਾਡੇ ਪੰਜਾਬ ਨੂੰ ਬਚਾਏ, ਤੇ ਇੱਥੇ ਬਾਰਿਸ਼ਾਂ ਹੋਣ। ਦੁਆ ਤੁਸੀਂ ਵੀ ਕਰਿਆ ਜੀ। ਬਾਈਵਾ ਸਾਹਿਬ ਖਾਲਦ ਗਾਦੜੀ ਸਾਡੇ ਬੜੇ ਪਿਆਰੇ ਦੋਸਤ ਨੇ, ਤੁਹਾਡੇ ਬੜੇ ਨਿਆਜ਼ਮੰਦ ਨੇ ਜੀ ਜੀ। ਇਹ ਜਨਾਬ ਮੀਰਪੁਰ ਖਾਸ ਉੱਥੇ FM ਰੇਡੀਓ ਤੇ ਆਪ ਵੀ ਪੰਜਾਬੀ ਦੀ ਪ੍ਰਮੋਸ਼ਨ ਵਾਸਤੇ ਆਪਣਾ ਪੂਰਾ ਕਿਰਦਾਰ ਅਦਾ ਕਰਦੇ ਰਹਿੰਦੇ ਨੇ। ਜੀ 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 ਜੀ। ਪਹਿਲੇ ਡਿਗਰੀ ਵੀ ਹੋ ਰਹੇ ਨੇ। ਹਾਂਜੀ, ਵੱਡੀ ਦਬੁਰਜੀ ਇਹਨਾਂ ਦਾ ਪਿੰਡ ਹੈ, ਤੇ ਡਿਗਰੀ ਵੀ ਕਰਦੇ ਨੇ। ਹੁਣ ਡਿਗਰੀ ਕਰਦੇ ਨੇ, ਪਹਿਲਾਂ ਮੀਰਪੁਰ ਖਾਸ ਕਰਦੇ ਸਨ। ਹਾਂਜੀ, ਖਾਲਦ ਗਾਦੜੀ ਸਾਹਿਬ ਉਹਨਾਂ ਜਨਾਬ ਬੜਾ ਸੋਹਣਾ ਖਾਨ ਭਜਵਾਇਆ ਹੈ। ਹਾਂਜੀ, ਕੋਈ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਹਾਂਜੀ, ਵੇਖੋ ਜੀ, ਗੱਲ ਇਹ ਹੈ ਕਿ ਇਸ ਅਖਾਣ ਵਿੱਚ ਦੱਸਿਆ ਗਿਆ ਕਿ ਤੁਸੀਂ ਜਦੋਂ ਕਿਸੇ ਬੰਦੇ ਅੱਗੇ ਸਵਾਲ ਕਰਦੇ ਹੋ ਨਾ, ਜੀ ਜੀ, ਉਹ ਸਵਾਲ ਤੁਹਾਨੂੰ ਬੰਦਾ ਵੇਖ ਕੇ ਕਰਨਾ ਚਾਹੀਦਾ। ਵਾਹ 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 ਵਾਹ। ਕਿ ਉਹ ਕਿੰਨੀ, ਜਾਂ ਉਹਦੇ ਤੋਂ ਕੋਈ ਸਵਾਲ ਪੁੱਛਦੇ ਹੋ। ਹਾਂਜੀ ਹਾਂਜੀ, ਉਹਦੇ ਤੋਂ ਕੋਈ ਗੱਲ ਪੁੱਛਦੇ ਹੋ, ਕਿਸੇ ਲਫ਼ਜ਼ ਦੇ ਮਾਇਨੇ ਪੁੱਛਦੇ ਹੋ, ਤੇ ਤੁਹਾਨੂੰ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਵੀ ਕਿੰਨਾ ਕੁ ਪੜ੍ਹਿਆ ਲਿਖਿਆ ਹੈ, ਜਾਂ ਕੋਈ ਇਹ ਗਿਆਨੀ ਹੈ, ਜਾਂ ਮਤਲਬ ਇਹ ਜਾਣਦਾ ਹੈ, ਜਾਂ ਇਲਮ ਪੜ੍ਹਿਆ ਹੋਇਆ ਹੈ। ਵਾਹ ਵਾਹ। ਤੇ ਜੇ ਉਹ ਮਤਲਬ ਉਹਦੇ ਉੱਤੋਂ ਦੀ ਗੱਲ ਲੰਘ ਜਾਣੀ ਹੈ, ਤੇ ਤੁਸੀਂ ਆਪਣਾ ਬੇਲਾ ਹੀ ਵਜਾਣਾ ਪੁੱਛ ਕੇ। ਹਾਂਜੀ, ਕਿਉਂਕਿ ਇਹਦੀ ਮਿਸਾਲ ਇਸ ਤਰ੍ਹਾਂ ਹੀ ਹੈ ਵੀ ਜਿਵੇਂ ਬਾਂਦਰ ਜਿਹੜਾ, ਉਹਨੂੰ ਕਾਹਦਾ ਪਤਾ ਕਿ ਅਦਰਕ ਦਾ ਸਵਾਦ ਕੀ ਹੁੰਦਾ ਜਾਂ ਇਹਦੇ ਫਾਇਦੇ ਕੀ ਹੁੰਦੇ ਨੇ। ਫਾਇਦੇ ਤੋਂ ਤੇ ਕਿਸੇ ਹਕੀਮ ਨੂੰ ਹੀ ਪਤਾ ਹੈ ਨਾ, ਜਿਹੜਾ ਮਤਲਬ ਉਹਦੇ ਸਾਰੇ ਜਿਹੜੇ ਉਹਦੇ ਮੁਖਤਲਿਫ ਚੀਜ਼ਾਂ ਨੇ, ਉਹਦੇ ਗਿਜ਼ਾ ਜਿਹੜੇ ਨੇ, ਉਹਨਾਂ ਦੇ ਸਾਰੇ
ਫਾਇਦਿਆਂ ਦਾ ਜਾਣੂ ਹੈ ਕਿ ਇਹਨੂੰ ਮਤਲਬ ਹਾਂਡੀ 'ਚ ਪਾ ਕੇ ਖਾਣ ਨਾਲ ਕੀ ਫਾਇਦਾ ਹੁੰਦਾ ਹੈ, ਇਹਨੂੰ ਚਾਹ 'ਚ ਪਾ ਕੇ ਪੀਣ ਨਾਲ ਕੀ ਫਾਇਦਾ ਹੁੰਦਾ ਹੈ, ਹਾਂਜੀ, ਇਹ ਜੋੜਾਂ ਦੀਆਂ ਦਰਦਾਂ ਨੂੰ ਕਿਵੇਂ ਠੀਕ ਕਰਦਾ ਹੈ। ਤੇ ਜਿਹੜੇ ਬੰਦੇ ਨੂੰ ਇਹਦਾ ਪਤਾ ਹੀ ਨਹੀਂ, ਹਾਂਜੀ, ਜਿਹਨੇ ਮਤਲਬ ਇਹ ਹੈ ਕਿ ਸਿਰਫ ਟੁੱਕਰ ਧੜੀ ਕੋ ਅੰਨ ਖਾ ਛੱਡਣਾ ਤੇ ਖੋਤੇ ਅੰਗਰ 2 ਟੀਟਨੇ ਮਾਰ ਕੇ ਤੇ ਪਚਾ ਕੇ ਤੇ ਸੌ ਰਹਿਣਾ ਤੇ ਸਵੇਰੇ ਬਸ ਬਾਹਰ ਜੰਗਲ ਪਾਣੀ ਹੋ ਆਉਣਾ, ਤੇ ਉਹਨੂੰ ਕਾਹਦਾ ਇਹਨਾਂ ਬਰੀਕ ਗੱਲਾਂ ਦਾ ਪਤਾ ਹੈ, ਹਾਂਜੀ। ਤਾਂ ਇਸ ਅਖਾਣ ਵਿੱਚ ਇਹੋ ਹੀ ਮੱਤ ਦਿੱਤੀ ਗਈ ਹੈ ਕਿ ਤੁਸੀਂ ਜਦੋਂ ਵੀ ਕੋਈ ਅਕਲ ਦੀ ਦਾਨਾਈ ਦੀ ਗੱਲ ਪੁੱਛਣੀ ਹੋਵੇ ਤੇ ਕਿਸੇ ਦਾਨੇ ਜਾਂ ਅਕਲ ਵਾਲੇ ਬੰਦੇ ਕੋਲ ਜਾਇਆ ਕਰੋ। ਲਓ ਜੀ ਪਿਆਰਿਓ, ਬਾਂਦਰ ਕੀ ਜਾਣੇ ਅਦਰਕ ਦਾ ਸਵਾਦ। ਵੇਖੋ ਨਾ, ਬਾਜਵਾ ਸਾਹਿਬ ਦੱਸਿਆ ਵੀ ਤੁਸੀਂ ਕਿਸੇ ਕੰਮ ਬਾਰੇ ਕੋਈ ਮਸ਼ਵਰਾ ਲੈਣਾ ਕਿਸੇ ਕੋਲੋਂ ਜਾਂ ਕੋਈ ਇਲਮ ਦੀ ਗੱਲਬਾਤ ਐਸੀ ਪੁੱਛਣੀ ਹੈ, ਕੋਈ ਸਵਾਲ ਤੁਹਾਡਾ ਅਟਕਿਆ ਹੈ ਕਿਸੇ ਲਫ਼ਜ਼ ਬਾਰੇ, ਕਿਸੇ ਸ਼ੇਰ ਬਾਰੇ, ਤੁਸੀਂ ਕਿਸੇ ਕੋਲੋਂ ਉਹਦਾ ਮਫਹੂਮ ਜਾਣਨਾ ਚਾਹੁੰਦੇ ਹੋ, ਉਹਦਾ ਮਤਲਬ ਸਮਝਣਾ ਚਾਹੁੰਦੇ ਹੋ, ਤੇ ਕਿਸੇ ਐਕਸਪੀਰੀਅੰਸਡ ਆਦਮੀ ਜਿਹੜਾ ਉਸ ਕੰਮ ਦਾ ਤਜਰਬਾ ਰੱਖਦਾ, ਜਿਹੜਾ ਉਸ ਇਲਮ ਦਾ ਜਾਣੂ ਹੈ ਜਾਂ ਜਿਹੜਾ ਉਸ ਕੰਮ ਦਾ ਕਰਨ ਵਾਲਾ ਹੈ, ਉਹਨੂੰ ਜਾ ਕੇ ਤੁਸੀਂ ਮਿਲੋ ਤੇ ਫੇਰ ਹੀ ਤੁਹਾਡਾ ਮਸਲਾ ਹੱਲ ਹੋ ਸਕਦਾ ਹੈ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਪਾਣੀ ਦੀ ਕੋਈ ਪ੍ਰੋਬਲਮ ਹੈ ਤੁਹਾਡੇ ਘਰ, ਜਿਹੜੀ ਕਿ ਪਲੰਬਰ ਆ ਕੇ ਸਹੀ ਕਰਦੇ ਨੇ, ਤੇ ਤੁਸੀਂ ਪਾਣੀ ਦੀ ਤਰਸੀਲ ਦੇ ਨਿਜ਼ਾਮ ਦੇ ਵਿੱਚ ਆਉਣ ਵਾਲੀ ਜਿਹੜੀ ਖਰਾਬੀ ਹੈ ਉਹਦੇ ਬਾਰੇ ਕਿਸੇ ਤਰਖਾਨ ਨੂੰ ਜਾ ਕੇ ਪੁੱਛਣ ਲੱਗ ਪਵੋ, ਜਾਂ ਕਿਸੇ ਦੁੱਧ ਵੇਚਣ ਵਾਲੇ ਸ਼ੀਰ ਫਰੋਸ਼ ਕੋਲ ਲੱਗੇ ਜਾਓ, ਉਹਨੂੰ ਜਾ ਕੇ ਪੁੱਛੋ, ਤੇ ਉਹ ਤਾਂ ਨਹੀਂ ਨਾ ਦੱਸ ਸਕਦਾ। ਇਸੇ ਤਰ੍ਹਾਂ ਕਿਸੇ ਇਲਮੀ ਅਦਬੀ ਗੱਲ ਬਾਰੇ ਤੁਸੀਂ ਪੁੱਛਣਾ ਤੇ ਕਿਸੇ ਆਲਮ ਕੋਲ ਜਾਓ, ਕਿਸੇ ਅਦੀਬ ਕੋਲ ਜਾਓ, ਉਹ ਤੁਹਾਡਾ ਮਸਲਾ ਹੱਲ ਕਰ ਸਕਦਾ। ਤੁਸੀਂ ਆਪਣੀ ਮੰਗ ਦੇ ਵਾਸਤੇ ਅਗਰ ਸਹੀ ਦਰਵਾਜ਼ਾ ਨਹੀਂ ਖਟਕਾਓਗੇ ਤੇ ਫਿਰ ਤੁਹਾਨੂੰ ਇੱਕ ਤੇ ਉੱਥੋਂ ਧੱਕੇ ਧੋੜੇ ਵੀ ਪੈਣਗੇ ਤੇ ਦੂਜਾ ਤੁਹਾਡਾ ਵਕਤ ਜ਼ਾਇਆ ਹੋਏਗਾ। ਜਦੋਂ ਤੁਸੀਂ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ, ਉਸ ਮਸਲੇ ਦੇ ਕਿਸੇ ਮਾਹਿਰ ਦੇ ਕੋਲ ਜਾਓ। ਇਹ ਸਾਨੂੰ ਇਸ ਅਖਾਣ ਵਿੱਚ ਸਮਝਾਇਆ ਗਿਆ ਹੋਇਆ ਹੈ। ਬਾਜਵਾ ਸਾਹਿਬ, ਜੰਮੂ ਆ ਤੁਹਾਡੇ ਤਾਂ ਬਿਲਕੁਲ ਹੁਣ ਲੱਗ ਗਈ ਹੈ, ਤੁਸੀਂ ਦੱਸਦੇ ਹੁੰਦੇ ਹੋ। ਉੱਥੋਂ ਜਨਾਬ ਭੁਪਿੰਦਰ ਸਿੰਘ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਉਹਨਾਂ ਅਖਾਣ ਭਿਜਵਾਇਆ ਵੀ ਬੱਧੇ ਭਾਰ ਮੁਸਾਫਰਾਂ, ਹਾਂਜੀ, ਤੇ ਮੁੰਨਾ ਕੋ ਲਾਹੌਰ। ਹਾਂਜੀ, ਇਸ ਅਖਾਣ ਵਿੱਚ ਦੱਸਿਆ ਗਿਆ ਹੈ ਕਿ ਬੰਦਾ ਜਿਹੜਾ ਨਾ ਉਦਮ ਅੱਗੇ ਲక్ష్ਮੀ ਜਿਉਂ ਪੱਖੇ ਅੱਗੇ ਪਾਉਣ। ਵਾਹ ਵਾਹ ਵਾਹ। ਕਿ ਜਿਹੜਾ ਜਦੋਂ ਤੁਸੀਂ ਉਦਮ ਕਰਦੇ ਹੋ ਨਾ, ਹਿੰਮਤ ਕਰਦੇ ਹੋ, ਤੇ ਤੁਹਾਡੇ ਮਤਲਬ ਇਹ ਦੌਲਤ ਕਦਮਾਂ ਚ ਆ ਪੈਂਦੀ ਏ। ਇਸ ਤਰ੍ਹਾਂ ਹੀ ਜਿਵੇਂ ਪੱਖਾ ਝੱਲੀਏ ਤੇ ਉਹਦੇ ਅੱਗੇ ਹਵਾ ਆ ਜਾਂਦੀ ਹੈ। ਇਹਦੇ ਚ ਖਾਨ ਚ ਵੀ ਇਹ ਹੀ ਹੈ ਵੀ ਲਾਹੌਰ ਭਾਵੇਂ ਜਿੰਨਾ ਮਰਜ਼ੀ ਦੂਰ ਜਾਪੇ, ਜਦੋਂ ਮੁਸਾਫਰਾਂ ਨੇ ਤਿਆਰੀ ਕਰ ਲਈ ਤੇ ਹਿੰਮਤ ਮਤਲਬ ਇਹ ਕਿ ਕਰਕੇ ਤੇ ਉਹ ਮਤਲਬ ਤਿਆਰ ਹੋ ਕੇ ਟੁਰ ਪਏ ਜੀ, ਹਾਂਜੀ, ਤੇ ਫੇਰ ਜਨਾਬ ਮੁੰਨਾ ਕੋਈ ਲਾਹੌਰ ਹੋਣਾ। ਇਹਦਾ ਇੱਕ ਸ਼ਕਲ ਹੋਰ ਵੀ ਹੈ ਜੀ ਕਿ ਬੱਧੇ ਭਾਰ ਅਰੋੜਿਆ, ਠੀਕ, ਤੇ ਮੁੰਨਾ ਕੋ ਲਾਹੌਰ। ਜੀ ਜੀ, ਹਾਂਜੀ, ਅਰੋੜਿਆਂ ਨੇ ਇੱਕ ਜੰਗ ਜਿੱਤੀ ਸੀ, ਲੜਾਈ ਹਮਲਾ ਕੀਤਾ ਸੀ ਲਾਹੌਰ ਤੇ, ਉਹਦਾ ਤਾਰੀਖੀ ਪਰ ਜਿਹੜਾ ਨਾ, ਤੇ ਉਹਦੇ ਚ ਦੱਸਿਆ ਜਾਂਦਾ ਕਿ ਉਹਨਾਂ ਨੇ ਜਦੋਂ ਹਿੰਮਤ ਕੀਤੀ ਤਾਂ ਉਹਨੇ ਆਖਿਆ ਆ ਲਾਹੌਰ ਹੈ, ਔਰ ਉਹਨਾਂ ਜਾ ਕੇ ਉੱਥੇ ਹਮਲਾ ਕਰ ਦਿੱਤਾ ਜੀ। ਵਾਹ, ਹਾਂਜੀ। ਤੋ ਇਹਦੇ ਚ ਇਹ ਆ ਕਿ ਹਿੰਮਤ ਦੇ ਅੱਗੇ ਮਤਲਬ ਹੈ ਕਿ ਕੋਈ ਗੱਲ ਜਿਹੜੀ ਹੈ ਨਾ, ਉਹ ਮਤਲਬ ਤੁਹਾਡੀ ਜਦੋਂ ਤੁਸੀਂ ਹਿੰਮਤ ਕਰੋਗੇ, ਉਦਮ ਕਰੋਗੇ, ਤੇ ਤੁਹਾਡਾ ਪੈਂਡਾ ਤਾਂ ਹੀ ਪੂਰਾ ਹੋਏਗਾ, ਫੇਰ ਹੀ ਤੁਹਾਡਾ ਮਤਲਬ ਤੁਸੀਂ ਮੰਜ਼ਿਲ ਤੇ ਅਪੜੋਗੇ। ਸਾਹਿਬੋ ਵੇਖੋ ਨਾ, ਬੱਧੇ ਭਾਰ ਮੁਸਾਫਰਾਂ ਤੇ ਮੁੰਨਾ ਕੋ ਲਾਹੌਰ। ਬਾਜਵਾ ਸਾਹਿਬ ਤਾਂ ਫਰਮਾਉਂਦੇ ਨੇ ਜਦੋਂ ਕਿਸੇ ਕੰਮ ਦੇ ਵਾਸਤੇ ਕਮਰ ਕੱਸ ਲਈਏ, ਤਹਈਆ ਕਰ ਲਈਏ, ਅਜ਼ਮ ਕਰ ਲਈਏ, ਉਦਮ ਜੋ ਕਰ ਲਿਆ ਵੀ ਇਹ ਕੰਮ ਮੈਂ ਕਰਕੇ ਛੱਡਣਾ, ਤੇ ਫਿਰ ਉਸ ਕੰਮ ਨੂੰ, ਉਸ ਮੁਹਿੰਮ ਨੂੰ ਬੰਦਾ ਸਰ ਕਰ ਲੈਂਦਾ। ਇੱਕ ਬੰਦੇ ਨੇ ਕਮਰ ਕੱਸ ਲਈਏ, ਸਮਾਨ ਤਿਆਰ ਕਰ ਲਿਆ, ਬੰਨ ਲਿਆ ਲੱਕਾਂ ਤੇ, ਚੁੱਕ ਲਿਆ ਲੋਕਾਂ, ਤੇ ਫਿਰ ਲਾਹੌਰ ਕਿਹੜਾ ਦੂਰ, ਜਦੋਂ ਘਰੋਂ ਟੋਰੀ ਪਏ ਨੇ ਤੇ ਇਨਸ਼ਾਅੱਲਾ ਲਾਹੌਰ ਵੀ ਨੇੜੇ ਹੀ ਸਮਝੋ, ਅੱਪੜ ਹੀ ਜਾਣਗੇ। ਵੇਖੋ ਨਾ ਸਾਹਿਬੋ, ਜਿਵੇਂ ਉਰਦੂ ਚ ਆਖਦੇ ਨੇ ਵੀ ਹਿੰਮਤ ਕਰੇ ਇਨਸਾਨ तो क्या हो नहीं सकता, वो कौन सा उकदा है जो हल हो नहीं सकता। ਤੇ ਇਹੋ ਹੀ ਗੱਲ ਇਸ ਅਖਾਣ ਚ ਕਹੀ ਗਈ ਏ ਵੀ ਬੰਦਾ ਜਦੋਂ ਅਜ਼ਮ ਕਰ ਲੈਂਦਾ ਨਾ, ਤਹਈਆ ਕਰ ਲੈਂਦਾ, ਕਿਸੇ ਕੰਮ ਦੇ ਕਰਨ ਦਾ ਪੱਕਾ ਇਰਾਦਾ ਕਰ ਲੈਂਦਾ, ਤੇ ਅੱਲਾਹ ਪਾਕ ਸੱਚਾ ਸਾਹਿਬ ਵੀ ਫਿਰ ਉਹਦੀ ਮਦਦ ਕਰਦਾ ਔਰ ਉਹ ਉਸ ਮੁਹਿੰਮ ਨੂੰ ਸਰ ਕਰ ਲੈਂਦਾ। ਬਾਜਵਾ ਸਾਹਿਬ ਅਮਰੀਕ ਸਿੰਘ ਜੀ
ਸਾਡੇ ਬੜੇ ਪਿਆਰੇ ਸਰਦਾਰ ਮਿੱਤਰ ਨੇ, ਨਿਊਜ਼ੀਲੈਂਡ ਹੁੰਦੇ ਨੇ, ਉਹਨਾਂ ਜਨਾਬ ਖਾਨ ਘੱਲਿਆ ਵੀ ਜੋ ਕਰੇ ਘਸੁੰਨ ਉਹ ਰਿਸ਼ੀ ਕਰੇ ਨਾ ਮੁੰਨ। ਇਹ ਨਾ ਜੀ ਜਿਹੜਾ ਜਾਬਰਸ਼ਾਹੀ ਵਸੇਬ ਦੇ ਅੰਦਰ ਲੋਕ ਉਸਰੇ ਨੇ ਨਾ ਜੀ ਜੀ, ਔਰ ਜਿਨ੍ਹਾਂ ਦੀ ਪਾਲ ਪੋਸ ਉਸ ਮਾਹੌਲ ਦੇ ਵਿੱਚ ਹੋਈ ਹੈ ਜੀ ਜੀ, ਉਹਨਾਂ ਦਾ ਫਿਰ ਧਿਆਨ ਇਹ ਹੀ ਹੁੰਦਾ ਵੀ ਜਾਬਰ ਜਿਹੜਾ ਨਾ ਉਹ ਤਗੜਾ ਹੈ। ਹਾਂਜੀ, ਹੂਰਾ ਸਭ ਤੋਂ ਨੇੜੇ ਹੈ। ਘਸੁੰਨ ਹੂਰੇ ਨੂੰ ਆਂਦੇ ਨੇ। ਹਾਂਜੀ, ਤੇ ਰਿਸ਼ੀ ਤੇ ਮੁੰਨ। ਰਿਸ਼ੀ ਆਂਦੇ ਨੇ ਜਿਹੜੇ ਦਰਵੇਸ਼ ਜੰਗਲਾਂ ਜਾ ਕੇ ਤੇ ਲੰਮੇ ਵਾਲ, ਉਹ ਜਨਾਬ ਜਟਾਧਾਰੀ ਵੀ, ਹਾਂਜੀ, ਤੇ ਜਨਾਬ ਵਾਲ ਜੁੜੇ ਹੁੰਦੇ ਨੇ ਬਿਲਕੁਲ ਦੁਨੀਆ ਨਾਲ ਉਹਨਾਂ ਮੁਕਾਲੇ ਹੀ ਹੁੰਦੀ ਹੈ। ਤੇ ਉਹਨਾਂ ਦੇ ਵਿੱਚ ਹੀ ਇੱਕ ਹੁੰਦੇ ਨੇ ਜਿਹੜੇ ਮੁੰਡ ਹੁੰਦੇ ਨੇ। ਮੁੰਡ ਉਹਨਾਂ ਨੇ ਬਾਲ ਹੀ ਮਨਾਏ ਹੁੰਦੇ ਨੇ, ਬਰਵੱਟੇ ਵੀ ਮਨਾਏ ਹੁੰਦੇ ਨੇ, ਮੁੱਛਾਂ ਦਾੜੀ ਹਰ ਸ਼ਾਈ ਘੋਣ ਮਕੋਣ ਕੀਤੀ ਏ, ਉਹਨੂੰ ਮੁੰਨ ਆਂਦੇ ਨੇ ਜਾਂ। ਹਾਂਜੀ, ਤੋ ਮਤਲਬ ਇਹ ਹੈ ਕਿ ਉਹਦੇ ਇਸ ਖਾਨ 'ਚ ਦੱਸਿਆ ਗਿਆ ਕਿ ਜੋ ਜਿਹੜੀ ਇਹ ਪਾਵਰ, ਤਾਕਤ ਜਿਹੜੀ ਹੈ, ਜੋ ਤਾਕਤ ਕਰ ਸਕਦੀ ਏ, ਉਹ ਕੋਈ ਮਤਲਬ ਇੱਕ ਵਲੀ ਅੱਲਾ, ਹਾਂਜੀ, ਜਿੰਨੀ ਰਿਸ਼ੀ ਤੇ ਮੁੰਨੀ ਉਹ ਹੀ ਲੋਕ ਨੇ ਨਾ ਜੀ, ਭਗਤ ਸੰਤ ਦਰਵੇਸ਼, ਉਹ ਨਹੀਂ ਕਰ ਸਕਦੇ। ਹਾਂਜੀ, ਤੇ ਬੁਨਿਆਦੀ ਤੌਰ ਤੇ ਇਹ ਗੱਲ ਤੇ ਗਲਤ ਹੈ ਇਸ ਵਾਸਤੇ ਕਿ ਜੋ ਅੱਲਾ ਕਰਦਾ ਸਾਡਾ ਤੇ ਅਕੀਦਾ ਹੈ। ਹਾਂਜੀ, ਕਿ ਜੋ ਅੱਲਾ ਕਰਨਾ ਉਹਨੇ ਬੜੇ ਬੜੇ ਘਸੁੰਨ ਵਾਲਿਆਂ ਦੇ ਘਸੁੰਨ ਨੂੰ ਫਾਲਜ ਕਰ ਦਿੱਤਾ। ਉਹੀ ਹੱਥ ਅਸਾਂ ਕੰਬਦੇ ਵੇਖੇ, ਉਤਾ ਉੱਠ ਹੀ ਨਹੀਂ ਸਕਦੇ। ਹਾਂਜੀ, ਜਿਹੜੇ ਹੱਥ ਲੋਕਾਂ ਦੇ ਜ਼ੁਲਮ ਤੇ ਜਬਰ ਕਰਦੇ ਸੀ ਅਸਾਂ ਆਪਣੀਆਂ ਅੱਖਾਂ ਨਾਲ ਵੇਖੇ। ਲੇਕਿਨ ਇਹ ਆਮ ਦੁਨੀਆ ਦਾ ਜਿਹੜਾ ਵਿਚਾਰ ਹੈ, ਦੁਨੀਆਚਾਰੀ ਜਿਹੜਾ ਵਿਚਾਰ ਹੈ, ਇਹ ਉਹਦੀ ਗੱਲ ਕੀਤੀ ਗਈ ਹੈ ਇਸ ਅਖਾਨ ਦੇ ਵਿੱਚ। ਲੋ ਜੀ ਸਾਹਿਬੋ, ਅਖਾਨ ਭੇਜਿਆ ਹੀ ਸਾਡੇ ਮਿੱਤਰ ਨੇ ਭਈ ਜੋ ਕਰੇ ਘਸੁੰਨ ਨਾ ਕਰੇ ਰਿਸ਼ੀ ਤੇ ਨਾ ਕਰੇ ਮੁੰਨ। ਬਾਈਵਾ ਸਾਹਿਬ ਨੇ ਇਹਦਾ ਵੇਖੋ ਨਖੇੜਾ ਕੀਤਾ ਬੜਾ ਖੂਬਸੂਰਤ। ਉਹਨਾਂ ਆਖਿਆ ਜੋ ਸਾਡੀ ਵਰਤੋਂ ਹੈ ਸਾਡੇ ਸਮਾਜ ਦੇ ਵਿੱਚ, ਜੋ ਦੁਨੀਆ 'ਚ ਅਸੀਂ ਹਰ ਰੋਜ਼ ਵੇਖਦੇ ਹਾਂ ਭਈ ਇੱਥੇ ਡਾਢੇ ਦਾ ਹੀ 27ਵੀਂ ਸੌ ਹੈ। ਵੇਖੋ ਨਾ, ਇਹ ਤਗੜਸ਼ਾਹੀ ਦਾ ਇੱਕ ਵਸੇਬ ਹੈ। ਇਸ ਸਾਰੀ ਦੁਨੀਆ ਦੇ ਵਿੱਚ ਇਨਸਾਨਾਂ ਦੇ ਵਰਤਾਰੇ ਇਸ ਤਰ੍ਹਾਂ ਹੀ ਰਹੇ ਕਿ ਉਹਨਾਂ ਨੂੰ ਵੇਖ ਕੇ ਇਹ ਆਖਣਾ ਪਿਆ ਹੈ ਦਾਨਸ਼ਵਰਾਂ ਨੂੰ ਕਿ ਹੈ ਜੁਰਮੇ ਜ਼ਈਫੀ ਕੀ ਸਜ਼ਾ ਮਰਗੇ ਮੁਫਾਜਾਤ। ਕਮਜ਼ੋਰ ਜਿਹੜਾ ਉਹਦੇ ਨਸੀਬਾਂ 'ਚ ਸਿਰਫ ਮੌਤ ਹੀ ਲਿਖੀ ਹੈ, ਔਰ ਉਹ ਵੀ ਹਕਾਰਤ ਦੀ ਤੇ ਜ਼ਿਲਤ ਦੀ ਮੌਤ। ਇੱਥੇ ਜਿਹੜਾ ਬਹਾਦਰ ਹੈ, ਤਗੜਾ ਹੈ, ਜਿਹਦੇ ਹੱਥ 'ਚ ਡੰਡਾ ਹੈ, ਜਿਹਦਾ ਘਸੁੰਨ ਤਗੜਾ ਹੈ, ਉਹਨੇ ਹਮੇਸ਼ਾ ਰਾਜ ਕੀਤਾ। ਲੇਕਿਨ ਬਾਜਵਾ ਸਾਹਿਬ ਇਹ ਵੀ ਦੱਸਿਆ ਔਰ ਬੜਾ ਹੀ ਖੂਬ ਦੱਸਿਆ ਕਿ ਸਾਡੇ ਲੋਕਾਂ ਦਾ ਜਿਹੜਾ ਮੁਸਲਮਾਨ ਆ, ਜਿਹੜੇ ਅਸੀਂ ਲੋਕ, ਸਾਡਾ ਇਸਲਾਮੀ ਅਕੀਦਾ ਇਹਦੇ ਮੁਨਾਫੀ ਹੈ। ਅਸੀਂ ਤੇ ਇਹ ਹੀ ਜਾਣਦੇ ਹਾਂ ਕਿ ਅੱਲਾਹ ਪਾਕ ਸੱਚੇ ਸਾਹਿਬ ਦੇ ਨਵਾਜ਼ਨ ਨਾਲ ਹੀ ਹਕੂਮਤਾਂ ਵੀ ਮਿਲਦੀਆਂ ਨੇ, ਤਾਕਤਾਂ ਵੀ ਮਿਲਦੀਆਂ ਨੇ, ਹੁਸਨ ਵੀ ਮਿਲਦੇ ਨੇ, ਦੌਲਤਾਂ ਵੀ ਮਿਲਦੀਆਂ ਨੇ, ਇਖਤਿਆਰਾਤ ਵੀ ਮਿਲਦੇ ਨੇ। ਉਹਦੇ ਹੁਕਮ ਤੋਂ ਬਗੈਰ ਕੋਈ ਸ਼ੈ ਇਨਸਾਨ ਨੂੰ ਨਹੀਂ ਮਿਲ ਸਕਦੀ ਤੇ ਨਾ ਕੋਈ ਬੰਦਾ ਹਾਸਲ ਹਸੂਲ ਕਰ ਸਕਦਾ। ਲੇਕਿਨ ਆਮ ਜੋ ਦੁਨੀਆ ਦੇ ਵਿੱਚ ਜੋ ਅੱਖੀਂ ਵੇਖਿਆ ਸਾਨੂੰ ਨਜ਼ਰ ਆਉਂਦਾ, ਸਾਡਾ ਆਲਾ ਦੁਆਲਾ ਜੋ ਹੈ ਉਹ ਇਹ ਹੀ ਹੈ ਵੀ ਡਾਢਾ ਮਾੜੇ ਨੂੰ ਲਤਾੜ ਕੇ ਲੰਘ ਜਾਂਦਾ ਹੈ। ਇਹਦੇ ਇਸ ਖਾਨ ਵਿੱਚ ਇੱਕ ਗੱਲ ਦਾ ਇਤਰਾਫ ਜ਼ਰੂਰ ਕੀਤਾ ਗਿਆ ਹੈ। ਵੇਖੋ ਨਾ, ਰਿਸ਼ੀ ਤੇ ਮੁੰਨ ਜਿਹੜੇ ਨੇ ਉਹ ਤੇ ਅੱਗੇ ਹੀ ਸਾਧੂ ਨੇ, ਸੰਤ ਨੇ, ਫਕੀਰ ਨੇ, ਦਰਵੇਸ਼ ਨੇ। ਉਹਨਾਂ ਦਾ ਤੇ ਮਿਸ਼ਨ ਹੀ ਨਾ ਹੁੰਦਾ ਕਿਸੇ ਨਾਲ ਲੜਨਾ। ਜਦੋਂ ਕਿ ਜ਼ਾਲਮ ਜਿਹੜਾ ਉਹ ਘਸੁੰਨ ਨੂੰ ਜਾਂ ਹੂਰੇ ਨੂੰ ਜਾਂ ਆਪਣੇ ਮੁੱਕੇ ਨੂੰ ਇਸਤੇਮਾਲ 'ਚ ਲਿਆਉਂਦਾ ਹੈ, ਉਹਦੇ ਮੁਕਾਬਲੇ ਤੇ ਫਕੀਰ ਤੇ ਕੰਮ ਨਹੀਂ ਕਰਦਾ। ਇਸ ਵਾਸਤੇ ਵਾਕਈ ਜ਼ਾਲਮ ਜੋ ਕੰਮ ਜ਼ੁਲਮ ਨਾਲ ਕਰ ਲੈਂਦਾ ਉਹ ਦਰਵੇਸ਼ ਤੇ ਨਹੀਂ ਕਰ ਸਕਦਾ। ਉਹਨੇ ਤੇ ਪਿਆਰ ਦਾ ਤੇ ਅਮਨ ਦਾ ਹੀ ਪੈਗਾਮ ਦੇਣਾ ਜਿਹਨੂੰ ਦੇਣਾ। ਲੇਕਿਨ ਪਿਆਰਿਓ, ਇਹਦੇ 'ਚ ਮੱਤ ਵੀ ਹੈ ਨਾ ਜੀ। ਉਹ ਮੱਤ ਇਹ ਵੇ ਕਿ ਉਹਨਾਂ ਦੀ ਜਿਹੜੀ ਘਸੁੰਨ ਵਾਲਿਆਂ ਦੀ ਬਾਦਸ਼ਾਹੀ ਜਾਂ ਹਕੂਮਤ ਹੈ ਉਹ ਆਰਜ਼ੀ ਹੁੰਦੀ ਹੈ ਤੇ ਮੂੰਹ ਤੇ ਹੀ ਹੁੰਦੀ ਹੈ। ਅਸੀਂ ਵੇਖਿਆ ਕਿ ਜ਼ਾਲਮ ਦੀ ਹਮੇਸ਼ਾ ਉਹਦੇ ਸਾਹਮਣੇ ਇੱਜ਼ਤ ਕੀਤੀ ਜਾਂਦੀ ਹੈ। ਉਹ ਜਦੋਂ ਟੁਰ ਜਾਂਦਾ ਹੈ, ਅੱਲਾ ਜਾਣਦਾ ਜੇ ਮਾੜੇ ਤੋਂ ਮਾੜਾ ਵੀ ਉਹਨੂੰ ਨਿੰਦਦਾ, ਉਹਨੂੰ ਗਾਲਾਂ ਹੀ ਕੱਢਦਾ, ਉਹਦੀ ਬੇਇੱਜ਼ਤੀ ਕਰਦਾ, ਉਹਦੀ ਪਿੱਠ ਪਿੱਛੇ ਉਹਦੀ ਕਦੀ ਕੋਈ ਤਾਰੀਫ ਨਹੀਂ ਕਰਦਾ। ਤੇ ਸਾਡੇ ਦੇਸ਼ ਪੰਜਾਬ ਵਿੱਚ ਤੇ ਅਖਾਣ ਹੈ ਵੀ ਤੇਰਾ ਮੂੰਹ ਭੈੜਾ ਹੋਵੇ ਜਾਂ ਮੈਲਾ ਹੋਵੇ ਤੇ ਪਿਆ ਹੋਵੇ, ਤੇਰੀ ਕੰਡ ਮੈਲੀ ਨਹੀਂ ਹੋਣੀ ਚਾਹੀਦੀ।
ਯਾਨੀ ਤੇਰੇ ਮੂੰਹ ਤੇ ਕੋਈ ਤੈਨੂੰ ਆਖ ਲਵੇ ਵੀ ਤੇਰੇ 'ਚ ਐਬ ਏ, ਉਹ ਵਾਰਾ ਖਾਂਦਾ। ਤੇ ਅਜਿਹਾ ਬੰਦਾ ਜਿਹਨੂੰ ਕੰਡ ਪਿੱਛੇ ਲੋਕੀ ਬੇਇੱਜ਼ਤ ਕਰਨ ਜਾਂ ਉਹਦੇ ਖਿਲਾਫ ਗੱਲਾਂ ਕਰਨ, ਉਹ ਇਨਸਾਨ ਕੋ ਬਾਇੱਜ਼ਤ ਨਹੀਂ ਹੁੰਦਾ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈਓ ਯਾਰ ਹਵਾਲੇ ਰੱਬ ਦੇ, ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ